ਮੂੰਹ ਖੋਲਿਆ ਸਵੇਰੇ ਉੱਠ ਕੇ ਤੇ ਵਿੱਚੋਂ ਮੱਖੀਆਂ ਬਸਤੇ ਪਾ ਕੇ ਨਿਕਲਦੀਆਂ ਸਕੂਲ ਨਹੀਂ ਜਾਂਦੇ। ਸਾਡੀਆਂ ਦੇ ਮੂੰਹ ਤੇ ਸਾਦਾ ਮੱਖੀਆਂ ਤੇ ਬਹਿੰਦੀਆਂ, ਉਹ ਜਿਹੜੀ ਕਲੱਚ ਦੀ ਤਾਰ ਅੱਗੇ ਨਹੀਂ ਹੁੰਦੀ ਉਹ ਵੀ ਪਈਆਂ ਇੱਥੇ 3-4। ਯਾਰ ਨਹੀਂ ਕੁੱਕੜ ਸਾਡੇ ਕੋਲ ਹੁੰਦਾ ਸੀ, ਉਹ ਕੁੱਕੜ ਬਿੱਲੀ ਨੂੰ ਪੈ ਜਾਂਦਾ ਹੁੰਦਾ ਸੀ। ਐਦਾਂ ਹੀ ਹੈ, ਉਹਦੇ ਅੱਬੂ ਨੂੰ ਕੰਮ ਤੋਂ ਵੀ ਲੈ ਕੇ ਜਾਂਦਾ ਸੀ ਸ਼ਾਮ। ਹਾਂਜੀ ਨਜ਼ਰ ਤੇ ਨਹੀਂ ਆ ਰਿਹਾ, ਪੱਕੀ ਗੱਲ ਆ। ਨਹੀਂ ਸਾਜੀ ਉਹਨੇ ਇਲਮ ਨਾ ਦੇਖ ਲੈਣਾ। अस्सलाम वालेकुम नाज़रीन, टी टाइम में खुश आमदीद। अज दा टी टाइम साडा बाहर हो गया यार। नाज़रीन है ना पिया सी मेरे कोल काफ़ी देर पहला, तुहानूं याद होएगा। मैं कहा चलो इहदे नाल कोई थोड़ा जिहा माहौल बनाउने आ, नाल टी टाइम करदे आ, कोई थोड़ा जिहा मसला आ नाल टेक लाउण लई भी हिसाब किताब लग गया। की हाल आ? अल्लाह दा शुक्र उस्ताद जी, बहुत शुक्र। ठीक ठाक हो? ਅਸੀਂ ਵੀ ਫਰੈਸ਼ ਜਿਹਾ ਫੀਲ ਕਰੇ, ਯਾਨੀ ਬਾਹਰ ਆ ਗਏ ਨਾ। मैं चाह रहा ਇਹਨੂੰ ਬਾਹਰ ਕਰ ਲਿਆ ਕਰੀਏ ਨਾ, ਇੱਥੇ ਬਹਿ ਕੇ ਕੋਈ ਹਿਸਾਬ ਕਿਤਾਬ ਕੋਈ। ਤੇ ਕੈਨੇਡਾ ਚਲੀਏ ਫਿਰ। ਨਹੀਂ बहुत अच्छी सोच है। ਮੈਂ ਤੁਹਾਨੂੰ ਦੱਸਦਾ ਨਾਜ਼ਰੀਨ, ਮੇਰੀ ਗੱਲ ਸੁਣ। ਆ ਜਿਹੜਾ ਨਾ ਪਹਿਲੇ ਮੈਂ ਸੋਚਿਆ ਇੱਥੇ ਇੰਜ ਲਾ ਕੇ ਪਰਦੇ ਲਾ ਕੇ, ਫਿਰ ਮੈਂ ਸੋਚਿਆ ਨਹੀਂ, ਉਹ ਸਾਡਾ ਉਸਤਾਦ ਜੋ ਇਹਦਾ ਨਾ ਉਹ ਆਪੇ ਹੀ ਗੱਲ ਕਰਦਾ ਹੁੰਦਾ ਇਦਾਂ, ਆਹ ਤੂੰ ਆਹ ਕੰਮ ਨਹੀਂ ਕੀਤਾ, ਉਹ ਮੈਂ ਸੋਚਿਆ ਇਦਾਂ, ਉਹ ਮੈਂ ਸੋਚਿਆ ਇਦਾਂ, ਮੈਂ ਸੋਚਿਆ ਨਹੀਂ, ਤੂੰ ਆਹ ਚੀਜ਼ ਲੈ ਕੇ ਆਉਣੀ ਸੀ, ਉਹ ਮੈਂ ਲੈਣ ਲੱਗਾ ਤਾਂ ਫਿਰ ਮੈਂ ਕਿਹਾ ਪਤਾ ਨਹੀਂ, ਫਿਰ ਮੈਂ ਰਹਿਣ ਤੀ। ਉਹ ਮੈਂ ਵੀ ਇਦਾਂ ਹੀ ਸੋਚਿਆ, ਮੈਂ ਸੋਚਿਆ ਉਸਤਾਦ ਜੀ ਜਿਹੜਾ ਇੰਜ ਕਰਕੇ ਲਾ ਕੇ ਪਿੱਛੇ ਸੈਟਅਪ ਕਰਕੇ ਤੁਸੀਂ ਬਹਿੰਦੇ ਨਾ, ਉਹ ਅੱਜ ਦੇ ਦੌਰ 'ਚ ਨਾ ਉਹ ਫੇਕਨੈਸ ਜੀ ਸਮਝੀ ਜਾਂਦੀ, ਉਹ ਜ਼ਿਆਦਾ ਇੰਡੋ ਟੈਪ ਆ ਪਿੱਛੇ ਭਾਵੇਂ ਜੋ ਮਰਜ਼ੀ ਆ, ਮਤਲਬ ਸਹੀ ਨਹੀਂ ਲੱਗ ਰਿਹਾ, ਟੁੱਟੀਆਂ ਚੀਜ਼ਾਂ ਨੇ ਜਾਂ ਕੋਈ, ਲੇਕਿਨ ਉਹ ਉਸਤਾਦ ਜੀ ਇੱਕ ਕੈਜੂਅਲ ਮਾਹੌਲ ਲੱਗਦਾ। ਉਹ ਲੋਕਾਂ ਨੂੰ ਹਾਲਾਂਕਿ ਤੇਰੇ ਤੇ ਸਿੱਧੀ ਧੁੱਪ ਪੈ ਰਹੀ ਹੈ ਔਰ ਤੇਰੇ ਰੰਗ ਨੂੰ ਹਰਾਮ ਆ 1% ਵੀ ਫਰਕ ਪਿਆ ਉਹ ਮਤਲਬ ਹੁੰਦਾ ਨਾ ਲੈਟ ਪੈ ਰਹੀ ਆ ਵੀ ਅੰਦਰ ਬੈਠਾ ਇੰਡੋਰ 'ਚ, ਤੇ ਮਤਲਬ ਮੇਰਾ ਚਲੋ ਹਾਂਜੀ ਹਾਂਜੀ ਉਹਦੇ ਨਾਲੋਂ ਕੋਈ ਮੇਰਾ ਬਾਹਰ ਫਰਕ ਆ ਕਿਉਂਕਿ ਸਨਲਾਈਟ ਪੈ ਰਹੀ ਆ। ਹਾਂਜੀ ਹਾਂਜੀ ਬਈ ਉਹ ਬਿਲਕੁਲ ਵੀ ਸੂਰਜ ਨਾਲ ਵੀ ਮਤੱਕਾ ਲਾਇਆ ਉਹਨੇ। 10 ਤੋਂ ਚਿੱਟਾ ਨਹੀਂ ਹੋਇਆ ਯਾਰ। ਵਾਹ, ਮੈਂ ਕਹਿੰਦਾ 10 ਤੋਂ ਕੱਖ ਨਹੀਂ ਹੋਇਆ। ਲਾਈਟ ਇਹਨੂੰ ਵੱਜ ਕੇ ਯਾਰ ਦਫਾ ਮਾਰੇ ਨਾ ਨਾ ਉਸਤਾਦ ਜੀ, ਸੂਰਜ ਨੇ ਆਪਣਾ ਨਾ ਇੱਕ ਪੁਆਇੰਟ ਬਣਾਇਆ ਵਾ ਕਿ ਇੱਧਰ ਨੂੰ ਜਾਣਾ ਹੀ ਨਹੀਂ, क्योंकि लाइट जाया करने वाली गल है। गलत कंट्री में गलत लोगों में फंसी हूँ, करते रहे बातें, मुझे पता नहीं है। गटर च फसदा ना कि अच्छा, लोकी जुबान दे पक्के हुंदे, रंग दा पक्का है, अपने रंग ते नहीं फिरदा। और ए दुनिया दा एक नायाब रंग आ जेड़ा ए जेड़ा दानिश वाला। दिस इज किस तरह? नहीं नहीं, ए जेड़ा ने मुच्छां ते लाया नहीं अच्छा कलर, ये बड़ी अच्छी कंपनी आ ताजी। दानिश सूरज दे अगों दी लंघे लागो दी ਤੇ ਥੱਲੋਂ ਸੂਰਜ ਇਦਾਂ ਲੱਗੇ ਜਿੱਦਾਂ ਸੂਰਜ ਨੇ ਐਨਕ ਲਾਈ ਹੈ। ਉਹ ਚੱਪ ਗਿਆ। ਇਹ ਜਿਹੜਾ ਗ੍ਰਹਿਣ ਨਹੀਂ ਲੱਗਦਾ ਸੂਰਜ ਨੂੰ, ਉਹ ਕਿੱਦਾਂ ਲੱਗਦਾ ਭਲਾ? ਕਿੱਦਾਂ? ਜਿੱਦਣ ਇਹ ਕੋਠੇ ਤੇ ਜਾ ਕੇ ਨਾ ਟਹਿਲ ਕਦਮੀ ਕਰ ਰਿਹਾ ਹੋਵੇ ਔਰ ਸੂਰਜ ਦੇ ਅੱਗੋਂ ਲੰਘਦਾ ਤੇ ਗ੍ਰਹਿਣ ਹੋ ਜਾਂਦਾ, ਇੰਜ ਜਾਂਦਾ ਤੇ ਉਹ ਵਿਚਾਰਾ ਪ੍ਰੈਨ ਹੋ ਜਾਂਦਾ। ਸਹੀ ਗੱਲ ਹੈ। अफ्रीकन ब्यूटी हूँ मैं। यो दानिश सिंह, एक मिनट ठहर जरा। ਤਾਜੀ ਬਾਰਿਸ਼ ਚ ਨਹਾ ਦਿਆ ਇਹ ਤੇ ਮਾਰੇ ਜੇ ਬਾਰਿਸ਼ ਪਈ ਤੇ ਇਦਾਂ ਲੱਗੇ ਜਿੱਦਾਂ ਦੇਗ ਦੇ ਬਾਲਣ ਤੇ ਨਹੀਂ ਕਿਸੇ ਨੇ ਪਾਣੀ ਲਾਉਣਾ। यार की यार मक्खियां ही बैठी जा रही हो उस्ताद जी। हां जी, मक्खियां बैठ रही हैं। गरीब आदमी और शेर पवे दिरदा यही मक्खियां ਬਾਹਰੋਂ ਖੋਤਾ ਲਿਆ ਕੇ ਬਾਲਾ सारे प्रोडक्ट ਤੈਨੂੰ ਨਹੀਂ ਠਹਿਰ ਜਾ ਇੱਕ ਮਿੰਟ, ਤੈਨੂੰ ਪ੍ਰੋਬਲਮ ਛੋਟੀ ਚੀਜ਼ ਤੋਂ ਆ ਜਾਂ ਮਤਲਬ ਕਿੱਥੋਂ ਆ? उस्ताद जी मैनू मक्खियां तो है, मक्खियां मेरे ते बहन रही ਯਾਰ ਮੱਖੀਆਂ ਨੇ ਬਹਿਣਾ, ਹੁਣ ਡੱਡੂ ਉੱਡ ਕੇ ਆ ਕੇ ਬਹਿ ਜੇ। ਉਹ ਆਪਣੇ ਮਹੱਲੇ ਦਾ ਹਿਸਾਬ ਕੁੱਤੇ ਇੱਥੇ ਬੈਠੇ ਹੁੰਦੇ, ਉਹ ਮੈਂ ਅਲਕਲ ਆਈ ਹੁੰਦੀ ਚਾਹ ਦੇ ਕੱਪ ਫੜੇ ਹੁੰਦੇ ਮੋਢੇ ਤੇ ਬਹਿ ਕੇ। चल मेरी ते गल ਫਿਰ ਮੈਂ ਕੋਈ ਗੱਲ ਕਰ ਦੇਣੀ ਹੈ ਤੇ ਫਿਰ ਤੈਨੂੰ ਗੁੱਸਾ ਲੱਗਣਾ ਫੈਸਲ। ਮੈਨੂੰ ਅੱਜ ਕੱਲ ਗੁੱਸਾ ਲੱਗ ਰਿਹਾ ਸਾਰਿਆਂ ਦੀਆਂ ਗੱਲਾਂ ਦਾ। ਨਾਜ਼ਰੀਨ, ਇਹਨੂੰ ਮੱਖੀਆਂ ਵੀ ਬੁਰੀਆਂ ਲੱਗਣ ਲੱਗ ਪਈਆਂ ਨੇ। ਸਾਜੀ ਸਿਰਫ ਇੱਥੇ ਲੱਗ ਰਹੀਆਂ, ਘਰ ਇਹਦੇ ਮੂੰਹ ਤੇ ਸਾਫਾ ਰੱਖ ਰੱਖ ਕੇ ਮੱਖੀਆਂ ਜਗ੍ਹਾ ਮਲਦੀਆਂ ਪਹਿਲੋਂ। ਮੱਖੀ ਇੱਥੇ ਮੈਂ ਬੈਠਾ, ਆ ਮੱਖੀ ਨੇ ਕੰਨ ਤੇ ਸਾਫ ਰੱਖਿਆ ਮੇਰੀ ਸੀਟ ਆ। ਮੱਖੀਆਂ ਇਹਦੇ ਮੂੰਹ ਤੇ ਬੈਠੀਆਂ ਇੱਕ ਦੂਜੇ ਨੂੰ ਕਹਿੰਦੀਆਂ ਵੀ ਨਾਲ ਨੂੰ ਹੋਵੋ। ਨਹੀਂ ਨਾਲ ਨੂੰ ਹੋ ਗਿਆ। ਇਹਦੇ ਨੱਕ ਤੇ ਮੱਖੀਆਂ ਇੰਜ ਬੈਠੀਆਂ ਹੁੰਦੀਆਂ, ਇਹਦੇ ਨੱਕ ਤੇ ਮੱਖੀਆਂ ਇੰਜ ਆ ਕੇ ਬਹਿੰਦੀਆਂ ਜਿਵੇਂ ਸਵਾਰੀਆਂ ਬੱਸ ਸਟਾਪ ਤੇ ਨਹੀਂ ਆ ਕੇ ਬਹਿ ਗਏ। ਅੱਛਾ, ਇਹਦੇ ਨੱਕ ਤੇ ਮੱਖੀ ਬੈਠੀ ਨਾ, ਪਰੇਸ਼ਾਨ ਵੀ ਨਹੀਂ ਹੁੰਦੀ ਕਿ ਇਹਨੇ ਇੰਜ ਵੀ ਨਹੀਂ ਕਰਨਾ, ਈਜ਼ੀ ਹੋ ਕੇ ਬੈਠੀ ਹੁੰਦੀ। ਆਜੋ ਆਜੋ, ਇਹਨੇ ਨਹੀਂ ਡਾਉਣਾ, ਆਜੋ ਇਹਨੇ ਸਾਨੂੰ ਨਹੀਂ ਡਾਉਣਾ, ਆਜੋ ਆਜੋ।
ਇਹਦੇ ਨੱਕ ਤੇ ਮੱਖੀ ਬੈਠੀ ਤੇ ਇੰਜ ਹਾਏ ਨਹੀਂ ਵੱਡੀ ਕੀ ਝੱਲੀ ਸੀ। ਇਹਦੇ ਮੂੰਹ ਤੇ ਜਦੋਂ ਮੱਖੀਆਂ ਬਹਿੰਦੀਆਂ ਨੇ ਉਹ ਪਹਿਲੇ ਇਹਦੇ ਹੱਥਾਂ ਤੇ ਬਹਿ ਜਾਂਦੀਆਂ ਕਿ ਇਹਦੇ ਕੋਲੋਂ ਹੱਥ ਚੁੱਕਾ ਹੀ ਨਾ ਜਾਣਦਾ। ਨੱਕ ਤੇ ਭਾਈ ਮੱਖੀ ਬੈਠੀ, ਉਹ ਮੱਖੀ ਨੂੰ ਇਦਾਂ ਲੱਗੇ ਜਿੱਦਾਂ ਮੈਂ ਬੁਰਜ ਖਲੀਫਾ ਤੇ ਫਿਰਨ ਨਹੀਂ। ਆਹੋ ਸਹੀ ਗੱਲ ਆ ਲਾਮਾ। ਇਹਦਾ ਮੂੰਹ ਮੱਖੀਆਂ ਦੇ ਸ਼ੈਲਟਰ ਹਾਊਸ ਆ ਜਿਹੜਾ ਨਹੀਂ ਗਰੀਬਾਂ ਲਈ ਬਣਾਇਆ ਹੁੰਦਾ। ਮੂੰਹ ਮੱਖੀਆਂ ਤੋਂ ਘਬਰਾਉਂਦੇ ਆ ਯਾਰ, ਮੇਰੀ ਸਮਝ ਤੋਂ ਬਾਹਰ ਆ। ਮੱਖੀਆਂ ਵੀ ਇਹਦੇ ਮੂੰਹ ਤੇ ਪੂਛਲ ਮਾਰ ਕੇ ਬਹਿੰਦੀਆਂ। ਮੈਂ ਕਹਿਣਾ ਸੀ ਇਹਦੇ ਹੀ ਸਿਰੀਆਂ ਬਹਿਣ ਨਹੀਂ ਆ। ਮੇਰੀ ਤੇ ਗੱਲ ਮਰ ਗਈ। ਚਲੋ ਕੋਈ ਨਹੀਂ, ਬਾਤ ਮੇਰੀ ਤੇ ਗੱਲ ਮਰ ਗਈ। ਚਲੋ ਕੋਈ ਗੱਲ ਨਹੀਂ, ਕੋਈ ਐਸੀ ਗੱਲ ਕਾਜੀ ਗੱਲ ਤੋਂ ਵੜ ਗਈ। ਅੱਛਾ ਸਿਰਫ 3 ਸੈਕਿੰਡ ਮੱਖੀ ਬੈਠੀ ਇਹਨਾਂ ਦੇ, ਉਹ ਬਾਅਦ ਚੋਂ ਭਾਈ ਚੱਕਰ ਖਾ ਕੇ ਡਿੱਗ ਗਈ ਉਹ 3 ਸੈਕਿੰਡ। ਅੱਛਾ, ਉਹ ਜਿਹੜਾ ਨਹੀਂ ਹੁੰਦਾ, ਉਹ ਜਿਹੜਾ ਲਾਈਦਾ ਵਾ ਸੋਚ ਦੇ ਵਿੱਚ ਸਪਰੇ ਤੇ ਬਟਨ ਛੱਡ ਦੇਈਦਾ। ਅੱਛਾ, ਮੋਸਕੀਟੋ ਕੋਇਲ। ਮੋਸਕੀਟੋ ਕੋਇਲ ਆਇਲ ਨਹੀਂ, ਉਹ ਜਿਹੜਾ ਥੱਲੇ ਕੁੱਪਾ ਓਏ ਆਹੋ ਜਿਹਾ ਯਾਰ, ਉਹ ਹੁਣ ਨਾ ਹਿਸਾਬ ਲਾ ਰਿਹਾ ਵੀ ਭਾਜੀ ਮਤਲਬ ਇਹ ਨਹੀਂ ਤੇ ਉਹਨੂੰ ਉੱਤੋਂ ਲਾ ਕੇ ਖੋਲ ਕੇ ਸੋਹਣਾ ਸਾਰਾ ਮੂੰਹ ਤੇ ਮਲ ਕੇ ਤੇ ਲੰਮੇ ਪੈ ਗਿਆ, ਤੇ ਲੰਮੇ ਪੈ ਕੇ ਨਾ ਤੇ ਨਾਲ ਕਹਿ ਰਿਹਾ ਆ ਹੁਣ ਆਓ ਹੁਣ, ਤੇ ਥੋੜੀ ਦੇਰ ਬਾਅਦ ਆਪ ਨੂੰ ਚੱਕਰ ਆਏ, ਅੱਧੇ ਘੰਟੇ ਬਾਅਦ ਐਮਰਜੈਂਸੀ ਵਾਰਡ ਤੇ ਮੱਖੀਆਂ ਬਾਹਰ ਖਲੋਤੀਆਂ ਦੁਆ ਕਰੀਆਂ ਯਾਰ ਅੱਲਾ ਕਹਿ। ਡਾਕਟਰ ਮੱਖੀ ਨੂੰ ਆ ਕੇ ਕਹਿ ਰਿਹਾ ਆਮ ਸੌਰੀ। ਕਾਜੀ ਉਹ ਕਮਰੇ ਮੱਖੀਆਂ ਇੱਕ ਦੂਜੇ ਨੂੰ ਕਹਿ ਰਹੀਆਂ ਸਾਡੀ ਵਜ੍ਹਾ ਤੋਂ ਅੱਜ ਕੀ ਕਾਜੀ ਉਹ ਕਮਰੇ 'ਚ ਇੰਨੀ ਸਪਰੇਅ ਕਰਤੀ 2-3 ਨਿਆਣੇ ਹੀ ਬੇਹੋਸ਼ ਹੋ ਗਏ। ਆਹੋ ਸਹੀ ਗੱਲ। ਸਾਜੋ ਛਿੱਕਾ ਲੈ ਆਇਆ, ਉਹ ਜਿਹੜਾ ਮੱਖੀਆਂ ਮਾਰਨ ਵਾਲਾ, ਸਾਰੀ ਰਾਤ ਕਮਰੇ 'ਚ ਇਕੱਲਾ ਹੀ ਖੇਡੀ ਜਾਏ। ਇੱਕ ਮੱਖੀ ਸੀ ਕਮਰੇ 'ਚ, ਉਹ ਮਗਰ ਹੋ ਗਈ ਛਿੱਕਾ ਲੈ ਕੇ। ਮੱਖੀਆਂ ਨੇ ਇਹਦੇ ਮੂੰਹ ਤੇ ਬਹਿਣਾ ਹੋਵੇ ਤੇ ਆਪਸ ਚ ਭਲਾ ਕੀ ਗੱਲਾਂ ਕਰਦੀ। ਅੱਜ ਉਹਦੀ ਅੱਡੇ ਤੇ ਚੱਲਦੀ। ਇਹ ਮੂੰਹ ਖੋਲ ਕੇ ਸੌਂਦਾ ਤੇ ਮੱਖੀਆਂ ਕਹਿਣੀ ਆਓ ਲੁਕਣ ਮਿੱਟੀ ਖੇਡੀਏ। ਲੁਕਣ ਬੈਠੀ ਇਹਦੇ ਨੱਕ 'ਚ ਮੱਖੀ ਵੜ ਕੇ ਕਹਿਣ ਮੈਨੂੰ ਲੱਭ ਲੈ ਮੈਨੂੰ ਲੱਭ ਲੈ। ਨੱਕ ਚ ਮੱਖੀ ਬਣੀ ਤੇ ਕਹਿੰਦੀ ਮੈਂ ਤੇ ਅੰਡਰਪਾਸ ਚ ਆ ਗਈ ਆ। ਇਹਦੇ ਨੱਕ 'ਚ ਮੱਖੀ ਇੰਝ ਖਲੋਤੀ ਹੁੰਦੀ ਜਿਵੇਂ ਛੋਟੀਆਂ 2 ਦੀਵਾਰਾਂ ਦੇ ਬੰਦੇ ਨਹੀਂ ਐ ਪੈਰ ਲਾ ਗਿਆ ਥੱਲੇ ਵੇਖ ਰਹੀ ਹੁੰਦੀ। ਸਲਿੱਪਾਂ ਨਾਲ ਆਉਂਦੀ ਹੁੰਦੀ ਮੱਖੀ। ਆਹੋ ਕੋਈ ਖੱਤ ਪੜਨਾ ਸੀ ਤੇ ਆ ਮੱਖੀਆਂ ਸਾਈਡ ਤੇ ਕਰਕੇ ਕਰੂੰਗਾ। ਮੱਖੀਆਂ ਇਹ ਚਾਹ ਪੀਂਦਾ ਹੋਵੇ, ਮੱਖੀਆਂ ਕਹਿੰਦੀਆਂ ਉਹ ਫੈਸਲ ਦੀ ਚਾਹ 'ਚ ਡਿੱਗਦੀਆਂ, ਉਹ ਬਾਹਰ ਨਹੀਂ ਕੱਢਦਾ। ਯਾਰ ਮੱਖੀਆਂ ਤੋਂ ਅਲਰਜੀ ਯਾਰ ਦਿਨ ਤੇ ਰਾਰ ਗਈ। ਉਹ ਯਾਰ ਭਰੀਤ ਮੈਂ ਤੁਹਾਨੂੰ ਵਿਆਹ ਸ਼ਾਦੀ ਤੇ ਲੋਕ ਇਸ ਤੋਂ ਨਹੀਂ ਸੱਦਦੇ ਵੀ ਉਹ ਭਾਈ ਦੇ ਮੱਖੀਆਂ ਬੜੀਆਂ ਪੈਂਦੀਆਂ ਉਹਨੂੰ ਨਾ ਸੱਦਿਓ, ਤੇ ਤੁਸੀਂ ਇੱਥੇ ਵੇਲ ਮੱਖੀਆਂ ਤੇ ਯਾਰ ਫੈਸਲ ਖੁਦਾ ਦਾ ਨਾਂ ਲੈ, ਤੇਰੇ ਘਰ 'ਚ ਜਦੋਂ ਮੱਖੀਆਂ ਨਾ ਹੋਣ ਨਾ ਉਦੋਂ ਨੂੰ ਦੱਸ ਹੀ ਰਹਿੰਦੀ ਹੈ। ਇੰਨੀਆਂ ਸਾਈ ਇਹਨਾਂ ਦੇ ਘਰ ਛਾਬੀਆਂ ਨਹੀਂ ਜਿੰਨੀਆਂ ਝਾੜਨੀਆਂ ਪਈਆਂ। ਮੈਂ ਕਹਿੰਦਾ ਮੈਨੂੰ ਸ਼ਾਇਦ ਕਹਿੰਦੇ ਲੋਕ ਤਾਂ ਕਰਕੇ ਮਿੱਠੀ ਸ਼ਾਇਦ ਤੇ ਬੰਦੇ ਆ। ਨਹੀਂ ਤੁਹਾਡੇ ਤੇ ਕਿਉਂ ਨਹੀਂ ਬੰਦੇ? ਤੁਸੀਂ ਕੋਲੇ ਲੋਕ ਹੋ। ਤੁਸੀਂ ਹਾਂ ਸਹੀ ਗੱਲ ਕੋਲੇ ਵੀ ਹੋ ਤੇ ਕੋਲੇ ਵੀ ਹੋ। ਇੰਨੀ ਮੱਖੀ ਹੁੰਦੀ, ਮੱਖੀਆਂ ਦੇ ਬੋਰੇ ਸਰਗੋਦੇ ਛੱਡਣ ਜਾਂਦਾ ਭਰ ਕੇ, ਇੰਨੀ ਮੱਖੀ ਹੁੰਦੀ, ਵੇਚਦਾ ਮੱਖੀ। ਇੱਕ ਇਹਦੀ ਮਸ਼ਹੂਰ ਇਹਨੂੰ ਕਹਿੰਦੀ ਜਾਨੂ ਤੁਹਾਡੇ ਤੇ ਇੰਨੀਆਂ ਮੱਖੀਆਂ ਬਹਿੰਦੀਆਂ ਤੁਸੀਂ ਬੈਤੁਲ ਖਲਾ ਤੇ ਨਹੀਂ। ਆਹੋ ਕਹਿੰਦਾ ਹਾਂ ਵਾ ਲੇਕਿਨ ਮਰਦਾਨਾ। ਯਾਰ ਤੇ ਮੱਖੀਆਂ ਦਾ ਬੋਝ ਆ। ਹਾਂ ਸਹੀ ਗੱਲ। ਯਾਰ ਮੱਖੀ ਤਾਂ ਤੁਸੀਂ ਨਹੀਂ ਸੀ ਏਦਾਂ ਕਹਿਣਾ ਨਾ। ਉਹ ਯਾਰ ਮੈਂ ਕਿਉਂ ਨਹੀਂ ਕਹਿੰਦਾ ਕਿ ਇਨਸਾਨ ਆ, ਮੇਰੇ ਤੇ ਵੀ ਬਹਿ ਸਕਦੀਆਂ। ਯਾਰ ਅੱਲਾ ਤੂੰ ਫਿਰ ਕਾਹਤੋਂ ਕਹਿੰਦੇ ਆ ਵੀ ਬੇਟਾ ਸਾਜੋ ਮੱਖੀਆਂ ਬੜੀਆਂ ਕਾਹਤੋਂ ਮੈਂ ਕਹੀ ਕਹਿਣ ਡਿਆ ਉਸਤਾਦ ਜੀ ਮੱਖੀਆਂ ਬੈਠ ਰਹੀਆਂ ਮੇਰੇ ਤੇ। ਤੇ ਨਾ ਬਹਿਣ ਤੇਰੇ ਮੈਂ ਸਿਰਫ ਗੱਲ ਕਰਨੀ ਸੀ। ਤੇਰੇ ਤੇ ਮੱਖੀਆਂ ਕਿਉਂ ਨਾ ਬਹਿਣ, ਮੈਨੂੰ ਇਹਦੀ ਵਜ੍ਹਾ ਦੱਸ ਦੇ। ਮੈਂ ਉਹਨਾਂ ਨੂੰ ਕਹਿ ਦੇਣਾ ਸਾਰੀ ਜ਼ਿੰਦਗੀ ਤੇਰੇ ਤੇ ਨਹੀਂ ਬਹਿਣਗੇ। ਤੇਰੇ ਤੇ ਕਿਉਂ ਨਾ ਬਹਿਣ? ਨਹੀਂ ਤੁਹਾਡੀਆਂ ਮੰਨਦੀਆਂ ਨੇ ਮੱਖੀਆਂ ਗੱਲ? ਯਾਰ ਮੈਂ ਤੈਨੂੰ ਪੁੱਛ ਰਿਹਾ ਤੇਰੇ ਤੇ ਕਿਉਂ ਨਾ ਬਹਿਣ, ਉਹਦੀ ਉਹਦੀ ਵਜ੍ਹਾ ਦੱਸ ਦੇ। ਮੈਂ ਇਹ ਅਰਜ਼ ਕਰ ਰਿਹਾ ਸੀ ਕਿ ਇਹਦੇ ਹੀ ਸਿੱਧੀਆਂ ਮੱਖੀਆਂ ਮੇਰੇ ਤੇ ਬੈਠ ਅੱਛਾ ਗਈਆਂ। ਤੂੰ ਇਹ ਗੱਲ ਕਰਨੀ ਸੀ, ਇਹ ਮੈਂ ਗੱਲ comedy ਕਰਨੀ ਸੀ ਤੂੰ। ਤੇ ਮੇਰੇ ਉੱਤੇ ਪੈ ਗਈ। ਠੀਕ ਹੈ, ਮੇਰੇ ਉੱਤੇ ਪੈ ਗਈ ਗੱਲ। ਮੈਂ ਵੀ ਯਾਨੀ ਕਿ ਕਹਿ ਲੋ ਕਿ ਚੱਲਦੀ ਗੱਲ ਦੇ ਵਿੱਚ ਮੈਂ ਆਪਣਾ ਯਾਰ ਮਜ਼ਾਕ। ਤੂੰ ਕਾਮੇਡੀ ਕਰਨੀ ਸੀ ਕਿ ਸਾਜੀ ਮੇਰੇ ਤੇ ਮੱਖੀਆਂ ਬਹਿਣ ਦੀਆਂ ਤੇ ਮੈਂ ਕਹਿੰਦਾ ਸੀ ਕਿਉਂ, ਤੇ ਤੂੰ ਕਹਿੰਦਾ ਸੀ ਉਹਦੇ ਹਿੱਸੇ ਦੀਆਂ ਬਹਿੰਦੀਆਂ। ਇੰਨੀ ਗੱਲ ਸੀਗੀ ਬਸ। ਚਲੋ ਠੀਕ ਕੋਈ ਹੈ, ਨਹੀਂ ਤੇ ਇਹ ਸਾਨੂੰ ਦੋਖੇ ਸਿਖਾ। ਉਹ ਬਸ ਕਰ ਯਾਰ ਫਰੀਦ। ਇੱਕ ਮਸਕੀਨ ਆਦਮੀ ਤੇਰੇ ਤੇ ਉਹ ਹਰਨੀਆਂ ਬਹਿਣ, ਮੱਖੀਆਂ ਬਹਿਣੀਆਂ, ਆ ਜਾ ਕੇ ਤੂੰ ਉਹਦਾ ਮਜ਼ਾ ਲੈ ਬਸ। ਖਾ ਪੀ, ਮੌਲਾ ਨੇ ਤੈਨੂੰ ਮੱਖੀਆਂ ਦਿੱਤੀਆਂ, ਇਹ ਵੀ ਨਹੀਂ ਸੀ। ਹਾਂ ਸਹੀ ਗੱਲ। ਤੂੰ ਕੀ ਕਹਿੰਦਾ ਇੱਥੇ ਜ਼ਰਾਫਾ ਬਹਿ ਜਾ ਫਰੀਦ ਕਾਜੀ 2 ਵੱਡੇ ਮੱਖੀਆਂ ਬੋਲਣ ਤੋਂ ਡਰ। ਇੱਥੇ ਹਾਥੀ ਬੈਠਾ ਹੋਵੇ, ਸੁਣ ਲਓ ਵੀ ਇੱਥੇ ਇਹਦੇ ਨਾਲ ਵੱਜ ਗਈ ਵਾਲਾ ਚੋਂ ਚੀਤਾ ਕੱਢਣ ਦਿਆ। ਮੱਖੀਆਂ ਤੇਰੇ ਤੇ ਬਹਿਣੀ ਜਿੱਦਾਂ ਰੱਬ ਕੋ ਡਰੋ ਸਾਰੇ ਤੁਸੀਂ ਮੱਖੀਆਂ ਕੀੜੀਆਂ ਲਿਓ। ਓਏ ਤੇਰੇ ਤੇ ਸ਼ੁਕਰ ਕਰ, ਮੱਛਰ ਮੱਖੀ ਭਮੱਕੜ ਪਿੱਦੜੂ। ਤੈਨੂੰ ਕਹਿੰਦੇ ਸੀ ਗੈਰ ਬਰਾਦਰੀ ਚ ਸ਼ਾਦੀ ਨਾ ਕਰ, ਮੱਖੀਆਂ ਹੀ ਬਹਿਣੀਆਂ। ਤੇਰੇ ਤੇ ਤਾਂ ਫਾਖਤਾ ਆ ਕੇ ਬੰਦੀ ਆ ਨਾ। ਕਾਜੀ 2 ਮੱਖੀਆਂ ਇਕੱਠੀਆਂ ਬਹਿ ਗਈਆਂ, ਇੱਕ ਬੈਠੀ ਦੀ, ਦੂਜੀ ਕਹਿੰਦੀ ਮੈਂ ਲੈ ਕੇ ਆਉਣੀ, ਉਹਨਾਂ ਨੂੰ ਕਹਿੰਦੀ ਜਗ੍ਹਾ ਲੱਭ ਗਈ ਆ। ਮੈਂ ਦੂਜੀਆਂ ਵੀ ਲੈ ਕੇ ਆਉਂਦੀ, ਦੂਜੀ ਦਾ ਕਹਿੰਦੀ ਆਜੋ ਗਰਾਊਂਡ ਲੱਭ ਗਿਆ ਆਜੋ। ਇੱਕ ਮੱਖੀ ਮੱਖੇ ਨੂੰ ਕਹਿਣ ਦੀ ਜਗ੍ਹਾ ਇਧਰ ਕੋਲ। ਉਹਨੇ ਕਿਹਾ ਫੈਸਲ ਤੇ ਚੱਲਨੇ।
ਇੱਕ ਡਾਕਟਰ ਕੋਲ ਚਲੇ ਗਿਆ, ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੇਰੇ ਤੇ ਮੱਖੀਆਂ ਬਹੁਤ ਪੈਂਦੀਆਂ। ਉਹਨੇ ਇਲਾਜ ਕਰਤਾ, ਸਹੀ ਹੋ ਗਿਆ। ਤੇ ਉਹਨੂੰ ਕਹਿੰਦੇ ਹੁਣ ਕਿਤੇ ਚਿਚੜਾਂ ਦਾ ਵੀ ਇਲਾਜ। ਇਹਦੀ ਅਗਲੀ ਸਟੇਜ ਆਪ ਬੰਦੇ ਆ ਮੱਖੀਆਂ, ਗਟਰ ਦਾ ਢੱਕਣ ਟੋਕੇ ਤੇ ਉੱਥੇ ਇਦਾਂ ਖਲੋਤੇ ਕਹਿੰਦੇ ਆ ਸਕੂਨ ਹੋ ਗਿਆ। ਨਹੀਂ ਆਪ ਕੀ ਬਣਾ, ਮੈਂ ਆਲੂ ਮੱਖੀਆਂ ਪਕਾਨਾ ਵਾ ਨਹੀਂ ਆਪ ਕਾ ਤੋਂ ਬਾਣੀ। ਚਲੋ ਭਾਈ ਚਲੋ ਕੋਈ ਬਾਤ ਨਹੀਂ, ਗੁੱਸਾ ਨਾ ਕੀਤਾ। 4-5 ਮੱਖੀਆਂ ਦਾ ਪਿਓ ਆ ਕੇ ਆਪਣੀਆਂ ਮੱਖੀਆਂ ਨੂੰ ਇੱਥੋਂ ਕਹਿੰਦੇ ਕੰਮ ਤੇ ਵੀ ਜਾਇਆ ਕਰੋ, ਇੱਥੇ ਹੀ ਬੈਠ ਕੇ ਰਹਿੰਦੇ। ਇਹਨੇ ਤੇ ਹੁਣ ਮੂੰਹ ਤੇ ਸੋਫੇ ਲਵਾਏ ਨੇ ਮੱਖੀਆਂ ਤੇ ਬਹਿਣ ਲਈ। ਇੱਥੇ 2 ਅਖਬਾਰ ਪਏ ਮੱਖੀਆਂ ਬੜਨ ਦੀਆਂ। ਛੇੜ ਪਾਤੀ ਬਜਾਈ ਤੁਸੀਂ। ਇੱਕ ਮੱਖੀ ਮਾਰ ਕੇ ਵੱਜ ਕੇ ਮਾਰ ਗਈ ਭਾਈ ਮੂੰਹ 'ਚ, ਤੇ ਦੂਜੀ ਕਹਿੰਦੀ ਮੌਕੇ ਤੇ ਮੌਕੇ ਤੇ ਵੀ। ਭਾਈ 100 ਮੱਖੀ ਐਸ ਗੱਲ ਤੇ ਬੈਠੀ ਤੇ ਇੱਕ ਮੱਖੀ ਇੱਧਰਲੇ ਪਾਸੋਂ ਉਹਨਾਂ ਨਾਲ ਖਿਤਾਬ ਕਰੇਗੀ। ਉਸਤਾਦ ਜੀ ਮੈਂ ਕਦੇ ਨਹੀਂ ਕਿਸੇ ਚੀਜ਼ ਤੋਂ ਕਿਰਾਇਆ ਖਾਦੀ, ਉਹ ਵੀ ਜਾਨਵਰ ਹੈਗੇ ਨੇ। ਨਹੀਂ ਜਾਨਵਰਾਂ ਮੈਂ ਤੇ ਪੈਟ ਲਵਰ ਹਾਂ, ਤੁਹਾਨੂੰ ਪਤਾ ਵਾ ਪੈਟ ਲਵਰ ਆ। ਮੱਖੀਆਂ ਦਾ ਮੈਂ ਮੁਹੱਬਤ ਕਰਦਾ, ਕੁੱਤਿਆਂ ਨਾਲ, ਬਿੱਲੀਆਂ ਨਾਲ, ਸਾਰੇ ਮੱਖੀਆਂ ਨੇ ਘਰ ਉਹ ਫਾਰਮ ਬਣਾਇਆ। ਅੱਛਾ ਜੀ। ਮੱਖੀਆਂ ਪਾਲਦਾ, ਫਿਰ ਐਡੀ ਵੱਡੀ ਕਰਕੇ ਵੇਚ ਦਿੰਦਾ। 27 ਕਿਲੋ ਦੀ ਮੱਖੀ। ਬਾਅਦ ਚ ਲੋਕਾਂ ਨੂੰ ਕਹਿੰਦਾ ਮੇਰੇ ਕੋਲ ਦੋਂਦੀ ਮੱਖੀ ਵੀ ਸਾਈਵਾਲ ਦੀ ਮੱਖੀ। ਉਹ ਯਾਰ ਤੁਸੀਂ ਬੇਵਕੂਫ ਸਮਝਿਆ ਵਾ, ਲੋਕਾਂ ਨੂੰ ਐਡੀ ਮੱਖੀ ਕੌਣ ਕਰਕੇ ਵੇਚਦਾ ਉਸਤਾਦ ਜੀ। ਯਾਰ ਵੱਡੀ ਵੱਡੀ ਤੇ ਨਾ ਸਾਰੇ ਬੱਕਰੇ ਲੈ ਖਲੋਤੇ, 2 ਮੱਖੀਆਂ ਮਰ ਗਈਆਂ। ਤੇ ਉਹਨਾਂ ਨੇ ਮੂੰਹ ਖੋਲ ਖੋਲ ਵਿਖਾਉਣ ਡਿਆ। ਉਹ ਮੁਨਾਫਕਤ ਕਰਨ ਦੇ ਸਾਰੇ ਹੀ ਹੱਸਣ ਦੇ। ਉਸਤਾਦ ਜੀ ਨੇ ਕਿਹਾ ਉਸਤਾਦ ਜੀ ਐਡੀ ਮੱਖੀ ਕਿਹੜੀ ਹੁੰਦੀ ਉਸਤਾਦ ਜੀ ਨੂੰ ਗੱਲ ਕਰਨ ਵਾਲੀ। ਯਾਰ ਮੇਰੀ ਗੱਲ ਸੁਣ ਪੈਸੇ, ਐਡੀ ਮੱਖੀ ਲੈ ਕੇ ਮੈਂ ਬੱਕਰ ਮੰਡੀ ਖਲੋਤਾ ਵਾਂ। ਸਾਨੂੰ ਇਹ ਨਹੀਂ ਮਸਲਾ ਤੈਨੂੰ ਮਸਲਾ ਵਾ, ਤੈਨੂੰ ਮਰੀਦ ਮਸਲਾ ਵਾ। ਯਾਰ ਤੈਨੂੰ ਮੈਂ ਕਹਿ ਰਿਹਾ ਤੈਨੂੰ ਮਸਲਾ ਵਾ। ਇਹ ਡਾਕਟਰ ਕੋ ਫੋੜੇ ਕਢਾਉਣ ਵਾਲੀ ਦਵਾਈ ਲੈਂਦਾ ਰਿਹਾ ਵੀ ਮੱਖੀਆਂ ਬਹਿਣ। ਤੇ ਹੁਣ ਵੇ ਤੂੰ ਯਾਰ ਸਾਹਮਣੇ ਖਾਣ ਪੀਣ ਵਾਲੀਆਂ ਚੀਜ਼ਾਂ ਪਈਆਂ, ਫਿਰ ਇੱਥੇ ਬੈਠ ਪਈਆਂ। ਮਠਿਆਈ ਪਈ ਸਾਹਮਣੇ ਤੇ ਕੋਈ ਮੱਖੀ ਨਹੀਂ, ਸਾਰੀਆਂ ਇਹਦੇ ਤੇ। ਲੇਕਿਨ ਮੱਖੀਆਂ ਮੈਨੂੰ ਅਨਮੋਲ ਸਮਝਦੀਆਂ ਹਨਾ ਦੀ ਪਤਾ ਨਹੀਂ ਕੀ ਸਮਝਦੀ। 4 ਮੱਖੀਆਂ ਕੰਨ ਦੇ ਵਿੱਚ ਲੰਮੇ ਪੈ ਗਏ, ਗਨ ਮੈਂ ਬਾਹਰ ਖਿਲਾ ਰਿਹਾ ਹੁੰਦਾ ਕਿ ਉਹਨਾਂ ਨੂੰ ਕਿਹਾ ਅਸੀਂ ਸੌਣਾ ਵਾ ਤੇ ਬਾਹਰੋਂ ਕੋਈ ਜ਼ੋਰ ਨਾ ਕਰੇ। 3-4 ਮੱਖੀਆਂ ਭਾਈ ਵੱਡੀ ਚਾਦਰ ਲੈ ਕੇ ਆਉਂਦੀ, ਕਹਿੰਦੀ ਉੱਤੋਂ ਛਾਂ ਵੀ ਕਰ ਲੈਂਦੇ। ਭਾਈ ਬਾਹਰ ਮਾੜਾ ਜਿਹਾ ਮੌਸਮ ਖਰਾਬ ਹੋਇਆ, ਹਨੇਰੀ ਚੱਲੀ, ਮੱਖੀਆਂ ਕਹਿੰਦੀਆਂ ਆਜੋ ਫੈਸ਼ਨ ਦੇ ਕੰਨ 'ਚ ਚੱਲਦੇ ਆ, ਬਾਹਰ ਹਨੇਰੀ ਆਉਂਦੀ। ਤੇ ਮੱਖੀਆਂ ਨੇ ਕੰਨ ਦਾ ਛੋਟਾ ਸ਼ੀਟਰ ਵੀ ਲਵਾਇਆ, ਅੰਦਰ ਵੜ ਕੇ ਸ਼ੀਟਰ ਬੰਦ ਕਰ ਦਿੱਤੀ। ਤੇ ਵੈਸਰ ਬਾਹਰੋਂ ਕਹਿੰਦਾ ਇਹ ਖੋਲਣਾ ਜਰਾ, ਮੈਂ ਖਾਰਿਜ ਕਰਨੀ ਹੈ। ਸ਼ਾਮ ਨੂੰ 6 ਵਜੇ ਬਾਜੀ ਮੱਖੀ ਆ ਸ਼ਟਰ ਚੁੱਕੀ, ਮੈਂ ਸਿਰਫ ਖਾਰਿਜ ਕਰਨੀ। ਇਹਨੂੰ ਇਹ ਨਹੀਂ ਕਹਿੰਦੇ ਵੀ ਕੰਨ 'ਚ ਗੱਲ ਸੁਣੇ, ਕਹਿੰਦੇ ਮੱਖੀ 'ਚ ਗੱਲ ਸੁਣ। ਸ਼ਾਮ ਨੂੰ 6 ਵਜੇ ਭਾਈ ਮੱਖੀਆਂ ਮਾੜੀਆਂ ਜਿਹੀਆਂ ਉੱਡੀਆਂ, ਕਲੀਨ ਇਕੱਠਾ ਕਰਕੇ ਤੇ ਚਲ ਗਏ। ਇਹ ਗੱਲ ਇੱਕ ਮੱਖਾ ਵੀ ਮੇਰੇ ਸਿਰ ਤੇ ਆ ਕੇ ਕਹਿੰਦਾ ਮਾਲਿਸ਼ 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 ਹਨਾ। ਇਹ ਤੇ ਨਾ ਕਰਿਆ ਕਰੋ। ਤੂੰ ਹੀ ਨਾ ਕਰਿਆ ਕਰ ਯਾਰ, ਸ਼ਟਰ ਕਿਹੜਾ ਕਿਹੜਾ ਲਾਉਂਦਾ ਮੱਖਾ ਯਾਰ ਮਾਲਿਸ਼ ਮਾਲਿਸ਼ ਕਰਦਾ। ਤਾਜੀ ਤੇ ਕਿਹੜੀਆਂ ਮੱਖੀਆਂ ਜਿਹੜੀਆਂ ਸ਼ਟਰ ਲਵਾਉਂਦੀਆਂ। ਇਹ ਤੇ ਗੱਲ ਕਰਨਾ ਤੇ ਤੂੰ ਵੀ ਉਹੀ ਗੱਲ ਕਰਨਾ। ਰਾਤ ਨੂੰ ਸੌਣ ਲੱਗਿਆ ਜਦੋਂ ਐਨਕ ਲਾਉਂਦਾ ਨਾ, ਤੇ ਜਦੋਂ ਮੋਟਰਵੇ ਤੋਂ ਵਾਪਸ ਨਹੀਂ ਗੱਡੀ ਆਉਂਦੀ, ਉਂਝ ਦੀ ਸਕਰੀਨ ਵਰਗਾ ਹਾਲ ਹੈ। ਯਾਰ ਸਹੀ ਮਾਸ਼ਾਅੱਲਾ ਮੁਬਾਰਕ ਹੋਵੇ ਨਵੀਂ ਗੇਮ ਸ਼ੁਰੂ ਕੀਤਾ ਜੀ। ਨਹੀਂ ਇੱਧਰ ਪਹਿਲਾਂ ਮੱਖੀਆਂ ਦਾ ਮੱਖੀਆਂ ਨੂੰ ਛੱਡਦੇ ਯਾਰ, ਉਹ ਛੱਡਦੇ ਯਾਰ ਖਤਾ ਮੱਖੀਆਂ ਦਾ ਯਾਰ। ਇਹਦੀ ਅੱਖ 'ਚ ਮੱਖੀ ਸੁੱਤੀ ਰਹੀ ਰਾਤ ਨੂੰ, ਉੱਠ ਕੇ ਕਹਿੰਦੀ ਸ਼ੁਕਰ ਅੱਜ ਮੈਂ ਨੂਰ ਤੇ ਸੁੱਤੀ ਰਹੀ। ਤੇ ਫੈਸਲ ਦੀ ਅੱਖ ਤੇ ਫੈਸਲ ਜਿੱਤੇ ਦੇਖ ਰਿਹਾ, ਇੱਕ ਸਾਈਡ ਤੇ ਇਹਦੇ ਜਨਾਬ ਜੀ ਸਹੀ ਨਜ਼ਰ ਆ ਰਿਹਾ, ਦੂਜੀ ਸਾਈਡ ਤੇ ਹਰ ਜਗ੍ਹਾ ਤੇ ਅੱਗੇ ਮੱਖੀ ਬਣੀ, ਕਿਉਂਕਿ ਉਹ ਇੱਥੇ ਬੈਠੀ ਸੀ ਅੰਦਰ। ਡਾਕਟਰ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਮੇਰੇ ਕੀੜਾ ਲੱਗ ਗਿਆ। ਉਹ ਕਹਿੰਦਾ ਸ਼ੁਕਰ ਕਰ ਕੋ ਕੀੜਾ ਲੱਗਿਆ, ਨਹੀਂ ਤੇ ਤੈਨੂੰ ਮੱਖੀ ਲੱਗਦੀ। ਇਹ ਮੂੰਹ ਖੋਲਿਆ ਸਵੇਰੇ ਉੱਠ ਕੇ ਤੇ ਵਿੱਚੋਂ ਮੱਖੀਆਂ ਬਸਤੇ ਪਾ ਕੇ ਨਿਕਲਦੀਆਂ, ਸਕੂਲ ਨਹੀਂ ਜਾਂਦੇ। ਯਾਰ ਕੁਛ ਨਹੀਂ ਹੁੰਦਾ, ਹੱਸਿਆ ਕਰ। ਉਸਤਾਦ ਜੀ ਜਾਣਦੇ ਹੋ ਗੁੱਸੇ ਖੁਸ਼ ਹੋਇਆ ਕਰ, ਕੁਛ ਨਹੀਂ ਹੁੰਦਾ। ਖੁਸ਼ ਹੀ ਆ। ਤਫਸੀਲ 'ਚ ਨਹੀਂ ਜਾਈਦਾ ਹੁੰਦਾ ਗੱਲ ਦੇ। ਕੋਈ ਮਸਲਾ ਨਹੀਂ। ਐਵੇਂ 2 ਮਿੰਟ ਲਈ ਸ਼ੁਗਲ ਮੇਲਾ ਜਾਂਦੇ, ਐਵੇਂ ਉਤਰੇ ਉਹ ਜਿਹੜੇ ਇਹ ਜ਼ਿਹਨੀ ਮਰੀਜ਼ਾਂ ਦਾ ਕੰਮ ਹੁੰਦਾ ਵਿਚਾਰੇ, ਜਿਹੜੇ ਨਿੱਕੇ ਨਿੱਕੇ ਦੇ ਨਾਲ ਇਹ ਕੈਸੀ ਹੋ ਸਕਦਾ ਹੈ, ਕੈਸੀ ਹੋ ਸਕਦਾ। ਮੈਂ ਤਾਂ ਸਿਰ ਪਾੜਦੇ ਨਾ ਸਾਰਿਆਂ ਦਾ। ਮੱਖੀ ਵੱਡੀ ਕਿੱਦਾਂ ਹੋ ਸਕਦੀ, ਫਲਾਣਾ ਕਿੱਦਾਂ ਹੋ ਸਕਦਾ। ਇਹ ਮੁਰਦਾ ਲੋਕ ਹੁੰਦੇ ਇਦਾਂ ਦੀਆਂ ਗੱਲਾਂ ਕਰਨ। ਟੈਨਸ਼ਨ ਨਹੀਂ ਲਈਦੀ ਹੁੰਦੀ, ਨਾਲੇ ਤੁਹਾਨੂੰ ਖੁਸ਼ ਰਹਿ। ਮੈਂ ਲੈਣੀ ਹੈ ਮੂੰਹ ਦੇ ਨਾਲ ਮੱਖੀਆਂ ਨੇ ਮੱਖੀ ਪੂਰਾ ਰੱਖਿਆ। ਸੁਬਾਹ ਇਹ ਉੱਠਦਾ ਭਲਾ ਕਿੱਦਾਂ ਵਾ, ਉਹ ਜਦੋਂ ਮੱਖੀਆਂ ਸੁਬਾਹ ਆਉਣ ਲਈ ਆਪਣੇ ਬਹਿਣ ਲਈ ਤਰੌਂਕਾ ਲਾਉਂਦੀਆਂ, ਇਹ ਹੋਸ਼ ਪੜ ਜਾਂਦਾ। ਬਈ ਫੈਸਲ ਦੇ ਭਾਈ ਮੂੰਹ ਦੇ ਲਾਗੇ ਇੱਥੇ ਇੱਕ ਮੱਖੀ ਰੁਕ ਗਈ, ਤੇ ਉਹ ਕਹਿੰਦੇ ਨਹੀਂ ਲੰਘਿਆ ਜਾਣਾ ਮੇਰੇ ਕੋਲ, ਹਿਸਾਬ ਲਓ। ਤਵਾਰ ਦੀ ਤਵਾਰ ਭਾਈ ਆ ਕੇ ਮੱਖੀਆਂ ਇਹਦੇ ਮੂੰਹ ਤੇ ਇੰਜ ਸਲਿੱਪਾਂ ਲੱਗੀ। ਖੁੱਲੀ ਜਗ੍ਹਾ ਇਹਦੀ
ਇਹਦੀ ਅੱਖ 'ਚ ਮੱਖੀ ਵੜਦੀ ਲੱਤ ਬਾਹਰ ਰੱਖਦੀ ਵੀ ਇਹ ਬੰਦ ਨਾ ਕਰ ਲੈ ਮੈਂ ਵਾਪਸ ਵੀ ਜਾਣਾ ਵਾ। ਇਹਦੀ ਅੱਖ 'ਚ ਇੱਕ ਮੱਖੀ ਨੇ ਸੌਣਾ ਸੀ ਤੇ ਉਹਨੂੰ ਕਹਿੰਦੀ ਸਵੇਰੇ 4 ਵਜੇ ਆਇਆ ਕਰੀ ਮੈਂ ਨਿਕਲਣਾ ਨਹੀਂ ਉਹ ਅੰਦਰੋਂ ਬੂਹਾ ਖੜਕਾਉਂਦੀਆਂ ਐਂ ਕਰਦਾ ਕਿਉਂ ਉਹ ਅੰਦਰੋਂ ਪਲਕਾਂ ਖੜਕਾਉਂਦੀ ਟਕ ਟਕ ਪਲਕਾਂ ਦਾ ਸਾਜੀਏ ਦੇ ਮੂੰਹ ਤੇ ਸਾਦਾ ਮੱਖੀਆਂ ਤੇ ਬੈਂਦੀਆਂ ਉਹ ਜਿਹੜੀ ਕਲੱਚ ਦੀ ਤਾਰ ਅੱਗੇ ਨਹੀਂ ਹੁੰਦੀ ਉਹ ਵੀ ਪਈਆਂ ਇੱਥੇ 3-4 ਉਹਨੂੰ ਵੀ ਮੱਖੀ ਕਹਿੰਦੇ ਨਾ ਕਲੱਚ ਦੀ ਤਾਰ ਦੇ ਅੱਗੇ ਉਹ ਵੀ ਬੈਠੀਆਂ ਆ ਕੇ ਯਾਰ ਦੱਸੋ ਯਾਰ ਮੱਖੀਆਂ ਕਹਿਣੀਆਂ ਨਹੀਂ ਬਿਸਤਰੇ ਕੁੰਝ ਲੋ ਨੇ ਮੂੰਹ ਤੋਂ ਸਾਬਣ ਫੇਰਨਾ ਜੀ ਮੈਨੂੰ ਸਹੀ ਸੀ ਮੈਂ ਨਾ ਮੈਨੂੰ ਯਾਦ ਆਇਆ ਇਹ ਜਦੋਂ ਮੂੰਹ ਧੋਂਦਾ ਹੋਵੇ ਨਾ ਮੱਖੀਆਂ ਸਾਰੀਆਂ ਸ਼ੀਸ਼ੇ ਦੇ ਉੱਤੇ ਬੈਠੀਆਂ ਕਹਿੰਦੀਆਂ ਹੁੰਦੀਆਂ ਠਹਿਰ ਜੋ ਸਾਡਾ ਫਰਸ਼ ਤੋਂ ਪੰਦੇ ਆ ਸਾਡਾ ਫਰਸ਼ ਤੋਂ ਨਾਈ ਨੂੰ ਕਹਿੰਦਾ ਯਾਰ ਤੂੰ ਮੇਰੀ ਸ਼ੇਵ ਕੀਤੀ ਟੱਕ ਕੋਈ ਨਹੀਂ ਲੱਗਾ ਖੂਨ ਬੜਾ ਨਿਕਲਿਆ ਉਹ ਕਹਿੰਦਾ ਯਾਰ ਬੜੀਆਂ ਮੱਖੀਆਂ ਦੀਆਂ ਲੱਤਾਂ ਵੱਡੀਆਂ ਇੱਕ ਬੰਦਾ ਭਾਈ ਨੱਕ ਤੇ ਲੰਮਕਿਆ ਉਹਨੂੰ ਕਹਿੰਦੇ ਕੀ ਹੋਇਆ ਕਹਿੰਦਾ ਯਾਰ ਮੈਨੂੰ ਲੋਕੀ ਮੱਖੀ ਬਹੁਤ ਕਹਿਣ ਲੱਗ ਪਏ ਸਹੀ ਉਸਾਈ ਮੈਂ ਨਾ ਬਚਪਨ 'ਚ ਚੂਚੇ ਰੱਖੇ ਸੀਗੇ ਤੇ ਨਾ ਅਸੀਂ ਆਪ ਚੀਨੀ ਸੁੱਟਣੀ ਫਰੀਦ ਵਿਹੜੇ 'ਚ ਚੀਨੀ ਸੁੱਟਣੀ ਤੇ ਮੱਖੀਆਂ ਜਦੋਂ ਬਣੀਆਂ ਤੇ ਇੰਜ ਅਸੀਂ ਮਾਰ ਕੇ ਨਾ ਛੋਟਾ ਤੇ ਉਹ ਪਾਣੀ ਦੇ ਵਿੱਚ ਸਿੱਟ ਦੇਣੀਆਂ ਫਿਰ ਉਹ ਮੱਖੀਆਂ ਜਿਹੜੀਆਂ ਉੱਪਰ ਆਣੀਆਂ ਸਾਡੇ ਚੂਚਿਆਂ ਨੇ ਖਾਣੀਆਂ ਬੜਾ ਸ਼ਿਕਾਰ ਕੀਤਾ ਮੱਖੀਆਂ ਯਾਰ ਦਾ। ਇਹ ਵੇਖ ਨਾ ਕੈਸੇ ਆ ਗਿਆ ਨਾ ਮੰਨ ਗਿਆ ਨਾ ਆਹ ਤੇ ਮੈਂ ਕਹਿਣ ਤੇ ਡਿਆ। ਜਦੋਂ ਉਹਨਾਂ ਦੇ ਜ਼ੁਲਮ ਉਹਨਾਂ ਦੇ ਵੱਡੇ ਮਾਰੇ ਨੇ ਤੇ ਉਹਨੂੰ ਮੂੰਹ ਤੇ ਬਹਿਣਾ ਤੁਹਾਡੀਆਂ ਪੁਰਾਣੀਆਂ ਦੁਸ਼ਮਣੀਆਂ ਮੱਖੀਆਂ ਨਾਲ ਇੱਕ ਚੂਚੇ ਨੂੰ ਭਾਈ ਨੀਆਂ ਮੱਖੀਆਂ ਖਵਾਤੀਆਂ ਉਹ ਉੱਡਣ ਲੱਗ ਪਿਆ ਉਹਨੂੰ ਪਰ ਨਿਕਲ ਓਏ ਆਹੋ ਸਹੀ ਗੱਲ ਨਹੀਂ ਮੈਂ ਵੀ ਚੂਚੇ ਰੱਖੇ ਹੁੰਦੇ ਸੀ ਪਰ ਮੈਂ ਇਹ ਨਹੀਂ ਸੀ ਵੀ ਹੱਥ ਰੈਂਜ ਫੜ ਕੇ ਨਹੀਂ ਮੈਂ ਇੱਕ ਬੌਕਰ ਟ੍ਰੈਪ ਰੱਖੀ ਹੁੰਦੀ ਸੀ ਅੱਛਾ ਮੈਂ ਮਤਲਬ ਕਿ ਥੋੜੀ ਮਿੱਠੀ ਚੀਜ਼ ਸਿੱਟਣੀ ਨਾ ਉੱਤੇ ਵੱਡਾ ਢੇਰ ਲੱਗ ਜਾਣਾ ਤੇ ਚੂਚੇ ਮੇਰੇ ਏਡੇ ਸਿਆਣੇ ਸੀ ਉਹ ਲੱਗੇ ਸੀ ਬੌਕਰ ਤੇ ਪਤਾ ਤੂੰ ਖਾਲੀ ਜਗ੍ਹਾ ਤੇ ਵਿੱਚ ਮਾਰ ਦੇਣਾ ਠਾ ਉਹਨਾਂ ਨੇ ਨੱਸੇ ਹੋਣਾ ਉਹਦੇ ਕੋਲ ਉਹਨਾਂ ਨੂੰ ਪਤਾ ਲੱਗ ਇਹਦੇ ਥੱਲੇ ਕੋ ਮਾਲ ਓਕੇ ਉਹਨਾਂ ਨੂੰ ਇੰਝ ਲੱਗਣਾ ਜਿਵੇਂ ਬਰਾਤ ਆ ਗਈ ਪੱਬ ਵੱਜਾ ਆਹੋ ਉਹਨਾਂ ਨੂੰ ਇਹ ਲੱਗਣਾ ਵੀ ਰਾਸ਼ਨ ਕੁੱਟ ਲਿਆ ਰਾਸ਼ਨ ਕੁੱਟ ਲਿਆ ਤੇ ਉਹ ਮੈਂ ਬਾਜੀ ਬੌਕਰ ਨਾਲ ਮਾਰਨੀ ਆ ਉਹਨਾਂ ਨੇ ਜਿੱਥੇ ਵੀ ਹੋਣਾ ਨਾ ਅਕਸਰ ਉਹਨਾਂ ਨੇ ਕਿਤੇ ਵੜੇ ਹੋਣਾ ਨਾ ਇੱਧਰ ਉੱਧਰ ਥੱਲੇ ਤੇ ਮੈਂ ਉਹਨਾਂ ਨੂੰ ਬਾਹਰ ਕੱਢਣ ਲਈ ਜਾਂ ਬੁਲਾਉਣ ਲਈ ਮੈਂ ਜਾਣ ਕੇ ਝਾੜੂ ਕਰਨਾ ਮੈਂ ਠਾਪ ਠਾਪ ਉਹਨਾਂ ਨੇ ਜਿੱਥੇ ਹੋਣਾ ਨੱਸੇ ਹੋਣਾ ਉਹਨਾਂ ਨੇ ਬੌਕਰ ਵਾਲ ਤੇ ਅੱਗੋਂ ਉਹਨਾਂ ਨੇ ਫੜੇ ਜਾਣਾ ਕੱਖ ਵੀ ਨਹੀਂ ਸੀ ਹੁੰਦਾ ਇਹਨੇ ਇੱਕ ਮੱਖੀਆਂ ਦਾ ਖਾਨਦਾਨ ਮਾਰਦਾ ਪੂਰਾ ਫਿਰ ਉਹ ਮੱਖੀਆਂ ਇਕੱਠੀਆਂ ਹੋ ਕੇ ਥਾਣੇ ਵਾਲਾ ਚਿੱਤਰ ਲਿਆ ਕੇ ਉਹਨੂੰ ਲੰਮਾ ਪਾ ਕੇ ਮਾਰਿਆ ਡੱਬ ਉਸਤਾਦ ਜੀ ਭਲਾ ਕੀ ਗੱਲ ਬਚਪਨ ਦੇ ਵਿੱਚ ਨਾ ਫਰੀਦ ਅਕਸਰ ਹਰ ਬੱਚੇ ਨੂੰ ਨਾ ਚੂਚੇ ਰੱਖਣ ਦਾ ਬੜਾ ਸ਼ੌਕ ਹੁੰਦਾ ਹੈ ਮਿਸ਼ਰੀ ਚੂਚੇ ਵਾਲਾ ਨੰਗਿਆ ਤੇ ਲੈ ਲਿਆ ਤੇ ਸਾਡੇ ਇੱਕ ਦੋਸਤ ਹੈਗੇ ਨੇ ਫਰੀਦ ਸਾਹਿਬ ਉਹਦੀ ਬੇਟੀ ਨੇ ਵੀ ਜਿਹੜਾ ਚੂਚਿਆਂ ਦੀ ਜਿੱਦ ਕੀਤੀ ਉਹਨੇ ਲੈ ਤੇ ਭਾਈ ਤੇ ਉਸਤਾਦ ਜੀ ਬਿੱਲੀ ਲੈ ਗਈ ਇੱਕ ਚੂਚਾ ਆਏ ਇਹ ਇਤਿਹਾਸ ਆ ਓਏ ਹੋਏ ਬਿੱਲੀ ਲੈ ਗਈ ਇਹ ਚੂਚਾ ਇਹ ਸਦੀਆਂ ਤੋਂ ਚੱਲਿਆ ਆ ਰਿਹਾ ਜਿਹਨੇ ਚੂਚੇ ਰੱਖੇ ਆ ਉਹ ਬਿੱਲੀ ਦੇ ਹੀ ਹੋਏ ਆ ਮੈਂ ਕਹਿੰਦਾ ਚੂਚਿਆਂ ਨੂੰ ਬਾਡੀ ਬਿਲਡਿੰਗ ਸਿਖਾਣੀ ਚਾਹੀਦੀ ਕਰਾਟੇ ਕਰੂਟੇ ਕੇ ਉਹ ਲੜਨ ਬਿੱਲੀ ਨਾਲ ਚੂਚੇ ਬਿੱਲੀ ਕੇ ਹੀ ਹੁੰਦੇ ਹੈ ਅੱਛਾ ਜੀ ਤੁਸੀਂ ਆਪਣੇ ਨੂੰ ਆਪਣੇ ਹੱਥ ਲੈਂਦੇ ਆਪਣੇ ਬੱਚੇ ਹੱਥ ਤੋਂ ਲੈਂਦੇ ਤੁਹਾਨੂੰ ਨਹੀਂ ਪਤਾ ਹੁੰਦਾ ਤੁਸੀਂ ਬਿੱਲੀ ਵਾਸਤੇ ਲੈ ਰਹੇ ਹੋ ਉਸਤਾਦ ਜੀ ਹੁਣ ਲੇਕਿਨ ਉਸਤਾਦ ਜੀ ਜਿਹੜੇ ਦੇਸੀ ਮੁਰਗੀ ਦੇ ਚੂਚੇ ਹੁੰਦੇ ਜਿਹੜੀ ਮੁਰਗੀ ਮਾਂ ਵੀ ਨਾਲ ਹੁੰਦੀ ਉਹ ਪਲ ਜਾਂਦੇ ਆ ਉਹ ਉਸਤਾਦ ਜੀ ਉਹ ਤਾਂ ਹਾਂਜੀ ਫਾਈਟ ਵੀ ਕਰਦੀ ਹੈ ਬਿੱਲੀ ਜੀ ਨਾਲ ਕੁੱਕੜ ਸਾਡੇ ਕੋਲ ਹੁੰਦਾ ਸੀ ਉਹ ਕੁੱਕੜ ਬਿੱਲੀ ਨੂੰ ਪੈ ਜਾਂਦਾ ਹੁੰਦਾ ਸੀ ਐਦਾਂ ਹੀ ਹੈ ਉਹਦੇ ਅੱਬੂ ਨੂੰ ਕੰਮ ਤੋਂ ਵੀ ਲੈ ਕੇ ਆਂਦਾ ਸੀ ਸ਼ਾਮ ਹੁਣ ਉਸਤਾਦ ਜੀ ਉਸਤਾਦ ਜੀ ਯਾਰ ਮੈਂ ਸਿਰ ਕਹੀ ਗੱਲ ਆ ਕੁੱਕੜ ਉਹ ਨਾ ਉਸਤਾਦ ਜੀ ਬਿੱਲੀ ਲੈ ਗਈ ਚੂਚਾ ਕੱਲ ਕੰਪਨੀ ਬਾਗ ਜਾ ਰਹੇ ਕੁੱਕੜ ਤੇ ਸਾਰੀ ਫੈਮਿਲੀ ਬੈਠੀ ਇਹਦੇ ਨਿੱਕੇ ਮੁੰਡੇ ਦਾ ਗੋਹ ਨੂੰ ਤਾਂ ਉਹਦੀ ਕਲਗੀ ਪੜੀ ਆ ਮੇਰੇ ਇੱਕ ਦਿਨ ਅੱਬੂ ਇਹਦਾ ਪਹਿਲੇ ਯਾਨੀ ਕਿ ਦਫ਼ਤਰ ਚਲਾ ਗਿਆ ਦੀ ਅੰਮੀ ਨੇ ਕਿਹਾ ਰੋਟੀ ਭੁੱਲ ਗਿਆ ਪੁੱਤਰ ਦੇ ਗਿਆ ਕੁੱਕੜ ਨੇ ਬੜੀ ਸੋਹਣੀ ਚੁੰਝ ਦੇ ਵਿੱਚ ਉਹ ਲਿਆ ਹਾਂ ਨਹੀਂ ਇਹਨਾਂ ਦਾ ਕੁੱਕੜ ਬੜੇ ਕੰਮ ਕਰਦਾ ਸੀ ਆਹੋ ਭਾਈ ਨਹੀਂ ਬਹੁਤ ਉਸਤਾਦ ਜੀ ਲੜਾਈ ਵਾਲਾ ਸੀ ਨਾ ਤੇ ਉਹ ਲੜਾਈ ਜਿਹੜਾ ਸੀ ਭਰਾ ਉਹ ਬਿੱਲਾ ਹੁੰਦਾ ਸੀ ਵੱਡਾ ਬਿੱਲਾ ਉਹਨੇ ਆਣਾ ਨਾ ਵਿੜੇ 'ਚ ਤੇ ਉਸਤਾਦ ਜੀ ਉਹ ਉੱਡ ਕੇ ਪੈ ਜਾਂਦਾ ਹੁੰਦਾ ਸੀ ਬਹੁਤ ਮਾਰਦਾ ਹੁੰਦਾ ਸੀ ਕਸਮੇ ਕਈ ਵਾਰੀ ਅਸੀਂ ਮਤਲਬ ਛਾਪਰ ਛੁਪਰ ਟੰਗਦੇ ਸੀ ਗੱਲ ਨੂੰ ਤੇ ਉਹ ਲੈ ਆਉਂਦਾ ਸੌਦਾ ਵੀ ਲੈ ਆਉਂਦਾ ਹੁੰਦਾ ਸੀ ਮੈਨੂੰ ਪਤਾ ਇੱਕ ਦਿਨ ਇਹਦੇ ਭਰਾ ਮਸਰ ਨਹੀਂ ਉਹਨੂੰ ਚੁੰਝਾਂ ਮਾਰੀਆਂ ਇਹਨੇ ਕਿਹਾ ਉਹਨੂੰ ਕਿਉਂ ਮਾਰੀ ਕਹਿੰਦਾ ਤੂੰ ਆਪੀ ਤੇ ਕਹਿ ਗੈਰ ਮੁਤਲਕਾ ਬੰਦਾ ਨਾ ਆਵੇ ਉਹ ਸਗਾ ਭਰਾ ਸੀ ਉਹਨੂੰ ਵੀ ਕਹਿ ਵਾਹ ਵਾਹ ਭਾਈ ਉਹ ਬੰਦਾ ਨਹੀਂ ਕੋਈ ਵੀ ਬਣਨ ਦਿੰਦਾ ਸੀ ਉਸ ਤਾਂ ਇਹ ਗੱਲ ਮੈਂ ਚੂਚੇ ਦੀ ਕਰਨ ਡਿਆ ਸੀ ਤੇ ਉਹ ਬਿੱਲੀ ਲੈ ਗਈ ਤੇ ਹੁਣ ਉਹ ਬਾਪ ਬੇਟੀ ਰੋਵੇ ਕਿ ਵੀ ਬਿੱਲੀ ਲੈ ਗਈ ਉਹ ਹੁਣ ਉਹਨੂੰ ਨਾ ਅਸੀਂ ਸਮਝਾਇਆ ਕਿਸ ਤਰ੍ਹਾਂ ਮੈਂ ਉਹਦੇ ਕੋਲ ਬੈਠਾ ਹੁੰਦਾ ਪਿਓ ਨਾ ਕਹਿੰਦਾ ਉਹ ਬਿੱਲੀ ले गई माशाल्लाह यार ये बड़ी अच्छी बात है बेटा वो जो है ना उसका एक टाइम होता है 5 दिन के बाद 4 दिन के बाद अल्लाह मियाँ पास बुला लेता है सही ਉਹਨੂੰ ਨਾ ਮੁਤਮਈਨ ਸੀ ਬੱਚੀ ਨੂੰ ਕਰਦਾ ਅੱਛਾ ਅੱਲਾਹ ਮੀਆਂ ਪਾਸ ਬੁਲਾ ਲੈਤਾ ਹੈ ਠੀਕ ਹੋ ਗਿਆ ਤੇ ਉਸਤਾਦ ਜੀ ਉਹ ਹੁਣ ਬੱਚੀ ਮੁਤਮਈਨ ਹੋਈ ਤੇ ਉਹ ਬੱਚੀ ਬਾਹਰ ਕਿਤੇ ਚੀਜ਼ ਲੈਣ ਗਈ ਹੈ ਫਰੀਦ ਸਾਹਿਬ ਤੇ ਉਹ ਬਿੱਲੀ ਨੇ ਅੱਧਾ ਖਾ ਕੇ ਤੇ ਅੱਧਾ ਉੱਥੇ ਸਿੱਟਿਆ ਤੇ ਉਹਦੇ ਤੇ ਧਿਆਨ ਪੈ ਗਿਆ ਕਹਿੰਦੀ ਇਹ ਅੱਲਾਹ ਮੀਆਂ ਤਾਂ ਛੋੜ ਗਿਆ ਉਹ ਫੈਸਲ ਭਾਈ ਇਹ ਅੱਲਾਹ ਮੀਆਂ ਕੋ ਹੋਈ ਇਹ ਲੈ ਜਾਈਏ ਮੈਂ ਫਿਰ ਭਾਈ ਉਹ ਛੱਤ ਤੇ ਲੈ ਕੇ ਗਿਆ
ਉਹਨੂੰ ਦੂਰ ਛਿੱਟਿਆ। ਲੇਕਿਨ ਅੱਲਾ ਮੀਆਂ ਦਾ ਇਖਤਿਆਰ ਹੈ ਕਿ ਉਹਨੂੰ ਪੂਰਾ ਵੀ ਵਾਪਸ ਕਰ ਸਕਦੇ ਨੇ, ਇਹ ਐਸੀ ਗੱਲ। ਬੱਚਿਆਂ ਨੂੰ ਸਮਝਾਉਣਾ ਵਾ ਨਾ, ਤੁਸੀਂ ਵੀ ਸਮਝੋ ਨਾ। ਮੇਰੇ ਭਰਾ ਨੇ ਯਾਨੀ ਕਿ ਚੂਚੇ ਰੱਖੇ ਹੁੰਦੇ ਸੀ ਛੋਟੇ ਹੁੰਦੇ ਆ, ਹਾਂ ਤੇ ਉਹਨਾਂ ਨੂੰ ਸਾਰੀ ਠੰਡ ਲੱਗਦੀ ਸੀ। ਉਹਨੇ ਪਤਾ ਕੀ ਕੀਤਾ, ਇੱਕ ਬਾਕਸ ਜਿਹਾ ਹੁੰਦਾ ਸੀ ਉਸਤਾਦ ਜੀ, ਤੇ ਉਹਨੂੰ ਠੰਡ ਲੱਗੀ, ਉਹਨੇ ਵਿਚਾਰੇ ਨੇ ਨਾ 1000 ਵਾਟ ਦਾ ਬਲਬ ਲਾਤਾ ਵਿੱਚ ਚੂਚਿਆਂ ਦੇ, ਕਿ ਨਿੱਘੇ ਰਹਿਣਗੇ। ਆਹੋ ਲਾਉਂਦੇ ਨੇ, ਪਰਿੰਦਿਆਂ ਦੇ ਲਾਉਂਦੇ ਨੇ। 1000 ਵਾਟ ਦਾ ਲਾਤਾ ਉਹਨੇ 1000 ਵਾਟ ਦਾ ਵੱਡਾ ਬਲਬ ਲਾਤਾ। ਉਹ ਵਿਚਾਰੇ ਸਵੇਰੇ ਸਾਰੇ ਯਾਨੀ ਕਿ ਉਹ ਚਰਗਾ ਟੈਪ ਬਣੇ ਹੋਏ। ਗਰਮੀ ਨਾ ਮਾਰਾ। ਨਹੀਂ ਲੋਕੀ ਲਾਉਂਦੇ ਨੇ, ਐਡੇ ਕਬੂਤਰ ਉਹ ਏਡੇ ਏਡਾ ਲਾਈਦਾ ਨਾ, ਛੋਟਾ ਜਿਹਾ ਬਲਬ ਨਾ ਇੱਕ ਸਰਦੀਆਂ ਦੇ ਵਿੱਚ ਲਾ ਦਿੰਦੇ ਨੇ, ਲੇਕਿਨ ਉਹਦੀ ਇੱਕ ਹੀਟ ਹੁੰਦੀ 60 ਵਾਟ ਦਾ ਜਾਂ 100 ਵਾਟ ਦਾ। ਉਹ ਨਹੀਂ, ਉਹ ਭਲਾ ਕਿਹੜਾ ਬਲਬ ਲਾਇਆ? ਉਹ ਫਰੀ ਦੀ ਜਿਹੜੀ ਉਹ ਨਹੀਂ ਏਡੀ ਜਿਹੀ ਟੂਬ ਹੁੰਦੀ, ਜਿਹੜਾ ਵਿਆਹ ਸ਼ਾਦੀ ਤੇ ਰਾਡ ਲਾਈ ਦੇ ਉਹ ਰਾਡ ਜਿਹੜਾ, ਹਾਂਜੀ ਚਰਗਾ ਪਿਆ ਉੱਥੇ ਬਸ, ਕੋਈ ਇੰਜ ਕਰਕੇ ਦੇਖਣ ਦੇ ਸਾਰੇ ਚੂਚੇ ਮਾਰੇ ਗਏ। ਤੇ ਅੰਮੀ ਹੋਰੀ ਬੜਾ ਖਿਲਾਫ ਹੁੰਦੇ ਆ ਇਸ ਕੰਮ ਦੇ, ਕਿ ਚੂਚੇ ਕਿ ਚੱਲ ਵਾਪਸ ਕਰ ਗਿਆ। ਤੇ ਭਾਈਜਾਨ ਜਿਹੜੇ ਚੂਚੇ ਗਲੀਆਂ 'ਚ ਨਹੀਂ ਵਿਕਦੇ ਆ ਬ੍ਰੈਲਰਾਂ ਦੇ, ਹਾਂਜੀ, ਇਹ ਤੁਸੀਂ ਸਕਾ ਪੁੱਤਰ ਬਣਾ ਲਓ। ਇਹਦੇ ਸ਼ਨਾਖਤੀ ਕਾਰਡ ਤੇ ਆਪਣਾ ਪਿਓ ਦਾ ਨਾਂ, ਆਪਣਾ ਨਾਂ ਲਿਖਾ ਦਿਓ ਵੀ ਮੈਂ ਦਾ ਪਿਓ ਆ। ਮਹੀਨੇ ਦੇ ਵਿੱਚ ਉਹ ਮਾਰੀ ਜਾਂਦੇ, ਉਹ ਜੀਬ ਜੀ ਹੋ ਜਾਂਦੇ ਆ। ਉਹ ਵੱਡੇ ਹੋ ਕੇ ਉਹਨਾਂ ਦੀ ਉਹ ਬਰੀਡ ਨਹੀਂ ਹੁੰਦੀ, ਉਹ ਜਿਹੜੀ ਉਹਦੀ ਖੁਰਾਕ ਹੀ ਨਹੀਂ ਉਹ ਸਹੀ। ਸਾਜੀ ਉਹ ਨਹੀਂ ਰਹਿੰਦੇ ਜੋ ਮਰਜ਼ੀ ਵੱਡਾ ਨਹੀਂ ਹੋਏਗਾ ਉਹ। ਲੇਕਿਨ ਇਹ ਜਿਹੜੇ ਫਾਰਮਾਂ ਦੇ ਵਿੱਚ ਬਣਦੇ ਨੇ ਤਾਂ ਉਸਤਾਦ ਜੀ ਉਹੀ ਚੂਚੇ ਵੱਡੇ ਹੁੰਦੇ ਨੇ, ਉਹ ਕਿੱਦਾਂ ਵੱਡੇ ਹੁੰਦੇ? ਨਹੀਂ ਉਹਨਾਂ ਦੀ ਖੁਰਾਕ, ਉਹਨਾਂ ਦਾ ਉਹ ਸਾਰਾ ਸਿਸਟਮ, ਉਹਨਾਂ ਦੀ ਗੱਲਬਾਤ ਉਹ ਹੋਰ ਹਿਸਾਬ ਨਾਲ ਕੁਛ। ਜੀ 6 ਦਿਨ ਦਾ ਫਾਸਲਾ। ਮੈਂ ਤੁਹਾਨੂੰ ਦੱਸਦਾ ਨਾ ਸਾਜੀ, ਆ ਇੱਕ ਦੌਰ ਹੁੰਦਾ ਸੀ, ਛੋਟੇ ਹੁੰਦੇ ਸੀ ਨਾ, ਉਹ ਫਾਰਮੀ ਕਾਲੇ ਚੂਚੇ ਵੇਚਦੇ ਹੁੰਦੇ ਸੀ। ਉਹ ਬੜੇ ਉਹ ਸਹੀ ਚੂਚੇ ਹੁੰਦੇ ਸੀ, ਦੇਸੀ, ਉਹ ਲੰਮੀਆਂ ਲੱਤਾਂ ਤੇ ਵੱਡੇ ਕਾਲੇ ਜਿਹੇ ਨਿੱਕੇ ਚੂਚੇ। ਇਹ ਜਿਹੜੇ ਵਿਚਾਰੇ ਉਹ ਪੀਲੇ ਜਿਹੇ, ਤੇ ਵਿਚਾਰੇ ਇਹਨਾਂ ਨੂੰ ਰੰਗ ਕਿੱਦਾਂ ਕਰਦੇ ਭਲਾ? ਇਹਨਾਂ ਨੂੰ ਰੰਗ ਪਾਣੀ 'ਚ ਰੰਗ ਘੋਲ ਕੇ ਨਾ, ਇੱਕ ਆ ਹਰਾ ਰੰਗ ਆ, ਇੱਕ ਲਾਲ ਰੰਗ ਆ, ਇੱਕ ਨੀਲਾ ਰੰਗ ਆ, ਚੁੰਝ ਤੋਂ ਫੜਦੇ ਆ, ਥੋੜਾ ਇੰਜ ਡਬਾਉਂਦੇ ਆ, ਪੂਰਾ ਇੰਜ ਡਬਾਉਂਦੇ ਆ, ਇੰਜ ਡਬਾਉਂਦੇ ਆ, ਛੱਡ ਦਿੰਦੇ ਆ। ਉਹ 3 ਰੰਗਾ ਜਿਹਾ ਹੋ ਕੇ ਤੇ ਉਹ ਫਿਰਨ ਲੱਗ ਜਾਂਦੇ। ਕਸਮੇ ਏਦਾਂ ਹੀ ਦਿੰਦੇ ਆ ਚੂਚਾ ਮੈਂ ਮਜ਼ਾਕ ਤਾਂ ਨਹੀਂ ਕਰਦਾ। ਇੱਕ ਪਰ ਉਹਦਾ ਨੀਲਾ, ਇੱਕ ਹਰਾ। ਹਾਂ ਚੁੰਝ ਤੋਂ ਫੜ, ਮੈਂ ਆਪ ਵੇਖਿਆ ਯਾਰ, ਚੁੰਝ ਤੋਂ ਫੜ ਕੇ ਨਾ, ਤੂੰ YouTube ਤੇ ਵੇਖ ਲਈ, ਚੂਚੇ ਨੂੰ ਰੰਗ ਦਿੰਦੇ, ਚੁੰਝ ਤੋਂ ਫੜਦੇ ਆ ਤੇ ਇੰਜ ਲਮਕਾ ਲੈਂਦੇ ਆ। ਚੁੰਝ ਤੋਂ ਬਾਅਦ ਉਹ ਲੱਤਾਂ ਛੱਤਾਂ ਫੜ ਕੇ ਇੰਜ, ਜਿਵੇਂ ਪੈਂਚਰ ਨਹੀਂ ਚੈੱਕ ਕਰੀਦਾ, ਇੰਜ ਇੱਕ ਸਾਈਡ ਇੰਜ ਕਰਕੇ, ਦੂਜੀ ਪੁੱਠਾ ਕਰਕੇ, ਇੰਜ ਕਰਕੇ ਹਾਂ ਰੰਗ ਦਿੰਦੇ ਉਹਨਾਂ ਨੂੰ ਬੱਚੇ। ਇੰਜ ਹੀ ਦਿੰਦੇ ਆ ਯਾਰ। ਗਾਂ ਤੋਂ ਇੱਕ ਚੂਚਾ ਰੋਣ ਡਿਆ ਸੀ, ਕਹਿੰਦਾ ਮੈਨੂੰ ਹਰਾ ਕਰ, ਮੈਂ ਪਾਕਿਸਤਾਨੀ ਆ। ਪੰਜੇ ਕਿਦਾਂ ਪੀਲੇ ਹੁੰਦੇ, ਉੱਤੇ ਚਿੱਟੇ ਰੰਗ ਹੁੰਦਾ, ਹੋਰ ਕੋਈ? ਮੈਂ ਤੈਨੂੰ ਕਹਿ ਰਿਹਾ ਕਿ ਉਹ ਫੜ ਕੇ ਉਸ ਹਿਸਾਬ ਦੇ ਨਾਲ ਕਰ ਲੈਂਦੇ ਆ। ਹਾਂਜੀ ਇੱਕ ਕਿਤੇ ਮੁਰਗੇ ਨੂੰ ਬਹੁਤਾ ਰੰਗ ਦਿੱਤਾ ਗਿਆ, ਉਹਦੇ ਕੋਲ ਖੁੱਲਿਆ ਹੀ ਨਾ ਜਾਵੇ, ਉਹ ਟੁੱਟ ਗਿਆ। ਅੱਛਾ, ਜਿਹੜੇ ਕਹਿੰਦੇ ਚੂਚਾ ਵੈਸੇ 6-7 ਦਿਨ ਦੇ ਵਿੱਚ ਵੱਡਾ ਹੋ ਜਾਂਦਾ। ਉਹ ਸਾਜੀ ਹੈਚਰੀ ਮਸ਼ੀਨ ਹੁੰਦੀ। ਨਹੀਂ 22 ਦਿਨਾਂ ਚ ਮੇਰਾ ਹਾਲ। ਨਾ ਇਹੀ ਤੇ ਕੰਮ ਖਰਾਬ ਆ। ਬਲੈਲਰ ਕਿਉਂ ਮਨਾ ਕੀਤਾ ਗਿਆ ਇਨਸਾਨ ਨੂੰ? ਬਲੈਲਰ ਇਸ ਤੋਂ ਮਨਾ 22 ਦਿਨਾਂ ਚ ਵੀ, ਮਤਲਬ 22-23 ਦਿਨਾਂ ਦੇ ਵਿੱਚ ਵੀ ਕੋਈ ਸਹੀ ਨਹੀਂ ਹੈਗਾ ਸਿਸਟਮ। ਉਸਤਾਦ ਜੀ 22-23 ਦਿਨ ਦੀ ਗੱਲ ਕਰਦੇ ਹੋ, 7 ਦਿਨ ਦਾ ਟਾਈਮ ਹੋ ਗਿਆ। ਆਂਡੇ ਵਿੱਚੋਂ 2 ਦਿਨ ਦੇ ਵਿੱਚ ਬੱਚਾ ਨਿਕਲਦਾ, ਉਹ ਟੀਕਿਆਂ ਦੇ ਨਾਲ ਇੰਜੈਕਸ਼ਨ ਲਾਉਂਦੇ ਨੇ ਆਂਡੇ 'ਚ। ਯਾਰ ਅਸੀਂ ਤਾਂ 22-23 ਦਿਨ ਦਾ ਆਂਡੇ 'ਚ ਕਿਸ ਤਰ੍ਹਾਂ ਇੰਜੈਕਸ਼ਨ ਲੱਗਦਾ ਹੋਇਆ? ਮੈਂ ਤੁਹਾਨੂੰ ਦੱਸਦਾ, ਜਦੋਂ ਆਂਡਾ ਹੁੰਦਾ ਵਾ ਨਾ, ਉਹਦੇ ਵਿੱਚ ਯਾਨੀ ਕਿ ਟਾਈਮ ਹੁੰਦਾ। ਅੱਜ ਨਾ ਦੱਸੀ ਮੈਂ ਮੁੱਕੇ ਮਾਰਦੇ। ਉਹਦੀ ਉਹ ਗੱਲ ਸੁਣ, ਉਹ ਬੰਦਾ ਕਹਿੰਦਾ ਨਹੀਂ ਯਾਰ, ਜਿਵੇਂ ਬੱਚਾ ਹੁੰਦਾ ਵਾ, ਹਾਂਜੀ, ਉਹ ਕਹਿੰਦਾ ਜਦੋਂ ਆਂਡਾ ਹੁੰਦਾ ਨਾ, ਹਾਂਜੀ, ਤੇ 30 ਸੈਕਿੰਡ ਦਾ ਟਾਈਮ ਹੁੰਦਾ ਵਾ। ਜੀ ਕਹਿੰਦੇ 30 ਸੈਕਿੰਡ ਦਾ ਟਾਈਮ ਹੁੰਦਾ ਵਾ ਆਂਡੇ ਨੂੰ। ਉਹ 30 ਸੈਕਿੰਡ ਦੇ ਵਿੱਚ ਤੁਸੀਂ ਇੰਜ ਕਰ ਲਓ, ਫੋਲਡ ਕਰ ਲਓ, ਝਿੱਲੀ ਜੀ ਹੁੰਦੀ ਆ। ਫਿਰ ਉਹ ਜਦੋਂ ਹਵਾ ਪੈਂਦੀ ਹੈ ਨਾ, ਉਹ ਪੱਕਾ ਹੁੰਦਾ। ਇਹ ਪਤਾ ਕਿੱਦਾਂ ਕਹਿਣ ਡਿਆ ਵੀ ਕੁਕੜੀ ਦੇ ਥੱਲੇ ਆ ਕੇ ਟੀਕਾ ਖੜਾ ਕਰ ਦੇਣਾ, ਉਹ ਆਂਡਾ ਉੱਤੇ ਹੀ ਡਿੱਗੇ। ਉਹ ਯਾਰ, ਉਹ ਨਹੀਂ, ਹਿਸਟਰੀ ਮਸ਼ੀਨ ਜਿਹੜੀ ਏ, ਉਹ ਹਿਸਟਰੀ। ਫੈਸਲ ਯਾਰ, ਤੈਨੂੰ ਦੁਨੀਆ ਦੇ ਹਰ ਮਸਲੇ ਦਾ ਤੈਨੂੰ ਸਾਰਾ ਹੀ ਪਤਾ ਹੁੰਦਾ। ਪੜਿਆ ਮੈਂ ਯਾਰ, ਤੂੰ ਫੜਿਆ ਵਾ, ਸਰਚ ਕੀਤੀ ਏ ਬਸ ਸਰਚ ਲੈ। ਤੁਹਾਨੂੰ ਪਤਾ ਨਹੀਂ, ਹਿਸਟਰੀ ਮਸ਼ੀਨ ਦੇ ਵਿੱਚ 6 ਦਿਨ ਬਾਅਦ ਆਂਡੇ ਚੋਂ ਮੁਰਗੀ ਨਿਕਲਦੀ ਹੈ, ਇਹ ਚੂਚਾ ਨਿਕਲਦਾ, ਫਿਰ ਉਹਨੂੰ ਇੰਜੈਕਸ਼ਨ ਲੱਗਦੇ 6 ਦਿਨ ਬਾਅਦ ਮੁਰਗੀ ਨਿਕਲਦੀ ਆ, ਤੇ 21 ਦਿਨਾਂ ਜੋ ਵੱਡਾ ਹੁੰਦਾ ਦਾ ਚੂਚਾ ਹੋ ਜਾਂਦਾ। ਵੇਖਿਆ ਤੁਸੀਂ ਵੀ ਪੜਿਆ। ਫਿਰ ਉਹਨੂੰ ਟੀਕੇ ਲਾਉਂਦੇ ਨੇ, ਠੀਕ ਹੈ, ਟੀਕੇ ਲਾਉਂਦੇ ਨੇ। ਇੱਕ ਦਿਨ 'ਚ 3 ਟੀਕੇ ਲੱਗਦੇ ਵਿਚਾਰੇ ਨੂੰ। ਸੁਬਾਹ ਦੁਪਹਿਰ, ਹਾਂਜੀ ਭੈਣ, ਸਵੇਰ ਦੁਪਹਿਰ ਸ਼ਾਮ। ਤੇ ਫਿਰ ਉਹ ਅਗਲੇ ਦਿਨ ਮਾਸ਼ਾਅੱਲਾ ਐਡਾ ਹੋ ਜਾਂਦਾ, ਫਿਰ ਐਡਾ ਜੋ ਫਿਰ ਕਿਲੋ ਦਾ ਵੇਖਦੇ ਹੀ ਹੋ ਜਾਂਦਾ। ਇਹ ਹੋਰ ਆ ਜਾਣਾ, ਇਹ 1.5-2 ਮਿੰਟ ਚ ਹੋ ਜਾਣਾ। ਹਾਂਜੀ, ਇਹ ਤੂੰ ਇੰਜ ਚੂਚਾ ਸੁੱਟਣਾ ਵਾ ਜ਼ਮੀਨ ਤੇ ਜਾਂਦੇ ਜਦੋਂ ਐਡੇ ਹੋ ਜਾ ਕਰਨਾ। ਸਾਰੀ ਇੰਜ ਚੂਚਾ ਸੁੱਟਿਆ ਕਰਨਾ, ਪਰਲੇ ਨੇ ਫੜ ਕੇ ਭਾਈ ਪੋਟਾ ਕਲੇਜੀ ਪਾ ਕੇ, ਚਲੋ ਵੀ ਚੂਚਾ ਪੈਕ। ਉਹ 6 ਦਿਨ ਦਾ ਟਾਈਮ ਆ। ਨਹੀਂ ਇਦਾਂ ਹੀ ਹੋਇਆ ਕਰਨਾ। ਇਹ ਇੰਜ ਲਾਈਨ ਬਣੀ ਹੋਣੀ, ਜਿਵੇਂ ਫੈਕਟਰੀ 'ਚ ਨਹੀਂ ਇੱਕ ਬੰਦਾ ਟਾਂਕਾ ਲਾ ਕੇ ਅਗਲੇ ਨੂੰ ਦੇਈ ਜਾਂਦਾ, ਉਹ ਪੈਰ ਲਾ ਕੇ ਅਗਲੇ ਨੂੰ ਦੇਈ। ਇਹ ਇੰਜ ਉੱਥੋਂ ਚੂਚਾ ਤੁਰਿਆ ਕਰਨਾ। ਇੱਕ ਨੇ ਚੁੰਝਾਂ ਫਿੱਟ ਕਰੀ ਜਾਣੀਆਂ ਨੇ, ਅੱਗੇ ਸਿੱਟੀ ਜਾਣਾ, ਦੂਜੇ ਨੇ ਪੰਜੇ ਲਾਈ ਜਾਣੇ, ਅੱਗੇ ਦੂਜੇ ਨੇ ਪਰ ਲਾ ਦੇਣੇ। ਆਹੋ ਹਾਂ। ਤੇ ਹੁਣ ਇਹ ਵੇਖ ਲਓ, ਜਿੰਨੇ ਵੀ ਜਾਨਵਰ ਨੇ, ਸਾਰਾ ਮਾਡਰਨ ਦੌਰ ਆ ਗਿਆ। ਫਰੀਦ ਸਾਹਿਬ ਨਹੀਂ ਕੇਅਰ ਕਰਦੇ, ਬੱਚਿਆਂ ਦੀ ਕੇਅਰ ਨਹੀਂ ਕਰਦੇ। ਇਸ ਤੋਂ
ਜਿੰਨੀਆਂ ਵੀ ਮੁਰਗੀਆਂ ਨੇ ਮੋਰ ਨੇ ਉਹ ਆਂਡੇ ਦੇ ਦਿੰਦੀਆਂ ਹੈਚਰੀ ਸਾਰਾ ਕੁਝ ਕਰਦੀ ਹੈ ਹੈਚਰੀ ਕਰਦੀ ਹੈ ਤੁਸੀਂ ਪੈਟ ਲਵਰ ਹੋ, ਕੁੱਤਾ ਕਿੰਨੇ ਦਿਨਾਂ ਚ ਵੱਡਾ ਹੁੰਦਾ ਵਾ? ਕੁੱਤਾ 2 ਸਾਲ ਚ ਹਾਂਜੀ? 2 ਸਾਲ ਚ ਉਹਦੇ ਬਾਰੇ ਕਿਉਂ ਯਾਰ ਚੂਚੇ ਸਾਡੀ ਨੂੰ ਜਿਵੇਂ ਛਿਲੇ ਦੇ ਔਰਤਾਂ- ਚੂਚੇ ਨੂੰ ਟੀਕੇ ਤੇ ਲਵਾਤੇ, ਚੂਚੇ ਨੂੰ ਜੰਮਦੇ ਡੇਂਗੀ ਹੋਇਆ। ਮੈਂ ਤੁਹਾਨੂੰ ਜੈਲਮਨ ਯਾਰ ਕਹਿ ਜ਼ੁਲਮ ਆ। ਜਿਵੇਂ ਹੁਣ ਬੱਚਾ ਹੈ ਨਾ ਉਸਤਾਦ ਜੀ ਅੱਜ ਕੱਲ ਦਾ ਦੌਰ ਹੈ ਨੀਡੋ ਦਾ ਦੁੱਧ ਲੈਕਟੋਜਨ ਰਿਕਵਰ ਮਾਵਾਂ ਨਹੀਂ ਕੇਅਰ ਕਰਦੀਆਂ ਇਸ ਤਰ੍ਹਾਂ ਜਾਨਵਰਾਂ ਨੇ ਵੀ ਆਪਣੇ ਆਂਡੇ ਹੈਚਰੀ ਨੂੰ ਦਿੱਤੇ ਨੇ ਠੀਕ ਹੈ ਹੈਚਰੀ ਕੇਅਰ ਕਰਦੀ ਹੈ ਉਹ ਆਪੀ 21 ਦਿਨ ਬਾਅਦ 22 ਦਿਨ ਬਾਅਦ 6 ਦਿਨ ਬਾਅਦ ਜਿੰਨੇ ਵੀ ਦਿਨ ਆ ਨਹੀਂ ਇਹ ਕਿਹੜੀ ਗੱਲ ਹੋਈ ਫੈਸਲਾ? ਉਹ ਮੈਂ ਪੜਿਆ ਵਾ ਅੱਛਾ ਪੈਟ ਲਵਰ ਹੋ ਤੁਸੀਂ, ਦੱਸੋ ਕੁੱਤਾ ਕਿੰਨੇ ਦਿਨਾਂ ਚ ਵੱਡਾ ਹੁੰਦਾ? ਤੇਰੀ ਉਮਰ ਕਿੰਨੀ ਹੈ? ਮੇਰੀ ਸਾਈ 36 ਸਾਲ ਆਹੋ ਮੈਂ ਪੜਿਆ ਵਾ ਆਪਣੀ ਸਾਹਿਬ ਹਾਂ ਉਹ ਸਾਈ ਤੁਸੀਂ ਕੀ ਕਿਹਾ ਹੈ? ਮੈਂ ਵੈਸੇ ਪੁੱਛਿਆ ਵੀ 36 ਸਾਲ ਦਾ ਉਹਦਾ ਤਜਰਬਾ ਚੈੱਕ ਕਰ ਕਿੰਨਾ ਵਾ। ਹਾਂਜੀ ਸਹੀ ਗੱਲ ਤਲੀਮ ਆਹੋ ਉਹ ਕੋਈ ਜਾਨਵਰਾਂ ਨੂੰ ਵੀ ਨਖਰੇ ਆ ਗਏ ਨੇ ਓ ਯਾਰ। ਪਹਿਲੇ ਮਾਂ ਪਾਲਦੀ ਸੀ ਬੱਚੇ ਨੂੰ ਹਾਂ ਬੱਚੇ 'ਚ ਤਾਕਤ ਹੁੰਦੀ ਸੀਗੀ ਅੱਜ ਕੱਲ ਉਹ ਡੱਬੇ ਵਾਲੇ ਦੁੱਧ ਤੇ ਬੱਚੇ ਲੱਗੇ ਆ ਲਓ ਜੀ ਭਾਜੀ, ਲਓ ਜੀ ਨਾਜ਼ਰੀਨ, ਥੋੜਾ ਜਿਹਾ ਮਜ਼ਾ ਕਰੀਏ ਆਪਣਾ। ਕੀ ਹੈ ਅਬਾਸ ਸਾਹਿਬ ਇਹਨਾਂ ਸਾਰਿਆਂ ਚੋਂ ਇੱਕ ਨੰਬਰ ਸਿਲੈਕਟ ਕਰੋ। ਇਹਨਾਂ ਦੇ ਪਿੱਛੇ ਨਾ ਕੋਈ ਕੰਮ ਲਿਖੇ ਨੇ, ਤੁਸੀਂ ਉਹ ਕਰਨੇ ਨੇ। ਜਲਦੀ ਜਲਦੀ ਇਹਨਾਂ ਚੋਂ ਨੰਬਰ ਸਿਲੈਕਟ ਕਰੋ। 83 ਨੰਬਰ ਕੱਢ ਦੋ ਸਾਜੀ ਸਾਜੀ ਕੱਢ ਦੋ 1 ਤੋਂ 10 ਤੱਕ ਆ। ਫਿਰ ਤੁਸੀਂ 34 ਕੱਢ ਦੋ। ਓਏ ਯਾਰ ਇੱਕ ਦੱਸ। ਇੱਕ ਅੱਛਾ ਯਾਨੀ ਕਿ 1 2 ਹਾਂ, ਇੱਕ ਤੋਂ 10 ਤੱਕ ਆ। ਅੱਛਾ ਓਕੇ 8 ਨੰਬਰ ਕਿਹੜਾ ਹੈ 8 ਨੰਬਰ ਨਹੀਂ ਨਹੀਂ, ਤੂੰ ਦੱਸ, ਤੂੰ ਆਪਣੇ ਹਿਸਾਬ ਨਾਲ। ਓਕੇ 8 ਨੰਬਰ ਉਹਨਾਂ ਨੇ ਕਿਹਾ ਹੈ, ਤੁਸੀਂ 7 ਨੰਬਰ ਕੱਢ ਦੋ ਲੱਗਦਾ ਕੰਮ ਲਿਆ ਜ਼ਰਾ ਇੱਕ ਨਾ ਪਾਣੀ ਦਾ ਜੱਗ ਲੈ ਕੇ ਆਈ। ਕੀ ਤਾਜੀ ਮੈਂ ਦੱਸਦਾ ਤੈਨੂੰ, ਜਲਦੀ ਜਲਦੀ ਪਾਣੀ ਦਾ ਜੱਗ ਭਰ ਕੇ ਲਿਆ, ਜਲਦੀ ਲਿਆ ਬਈ। ਉਹ ਯਾਰ ਮੈਂ ਨਹੀਂ, ਕਿਹਾ ਨਹੀਂ, ਵੀ ਇਹ ਤਾਜੀ ਮੈਕ ਮੂਕ ਲੱਗਾ ਮੋਬਾਈਲ ਮਬੂਲ ਪਿਆ ਆ ਇਹਨਾਂ ਨੂੰ ਮੈਂ ਕਿਹਾ ਵੀ ਇਹ ਕਿ ਤਾਜੀ ਪਾਣੀ ਮੈਕ ਵਾਲਾ ਨਾ ਵੀ ਲੱਗਾ, ਰੱਖਣਾ ਕਸਮ ਖਰਾ ਦੀ ਮਾਈਕ ਲੱਗਾ ਉਦਾਂ ਮੇਰੇ ਕੋਲ ਲੱਤਾਂ ਘਟਾ ਲਓ ਹੋਰ ਕੋਈ ਸਜ਼ਾ ਨਹੀਂ, ਨਹੀਂ ਕੋਈ ਠਹਿਰ ਜਾ। ਇਹ ਕਿਹੜੀ ਸਾਜੀ ਲਿਖ ਲਿਖਾ ਕੇ ਤੁਸੀਂ ਉਹ ਭਾਈ ਇਹ ਉਹ ਗੇਮ 'ਚ ਪੂਰੇ ਆ ਕਿਹੜੀ ਇਹ ਕਿਹੜੀ ਉਹ ਗੇਮ ਹੋਈ? 'ਚ ਪੂਰੇ ਆ ਭਰਾਵਾ ਹੋਣਾ ਵਾ ਮੇਰੀ ਗੱਲ ਸੁਣ, ਮੈਨੂੰ ਅੱਗੇ 98 ਤੇ ਬੁਖਾਰ ਹੋਇਆ ਵਾ ਮੇਰੀ ਗੱਲ ਸੁਣ। ਜਾ ਯਾਰ ਰਾਤ ਨੂੰ ਸ਼ੋਅ ਵੀ ਕਰਨੇ ਯਾਰ ਇੱਕ ਮਿੰਟ ਠਹਿਰ ਜਾ ਨਾ। ਮੇਰੀ ਗੱਲ ਸੁਣ, ਮਾਈਕ ਕਿੱਥੇ ਕਰਕੇ ਰੱਖ ਇਹਦੇ ਕੋਲ। ਨਹੀਂ ਨਹੀਂ ਕੀ ਫਾਇਦਾ ਬਸ ਇੱਥੇ ਰੱਖ। ਸਾਜੀ ਪਰਸ ਵੀ ਆ ਮੈਂ ਤੈਨੂੰ ਦੱਸਦਾ ਨਾ, ਪਰਸ ਵੀ ਕੱਢ ਲਾ। ਤੂੰ ਨਾ ਇੱਕ ਗਾਣਾ ਗਾਉਣਾ ਵਾ ਤੇ ਗਾਣਾ ਰੋਕਣਾ ਨਹੀਂ, ਗਾਣਾ ਗਾਈ ਜਾਣਾ ਵਾ। ਹਾਂ ਤੇ ਇੰਜ ਅੱਗੇ ਨੂੰ ਮੂੰਹ ਕਰ ਲਾ। ਮਿਕਸ ਕਰਦਾ ਹਾਂ ਅੱਗੇ ਨੂੰ ਮੂੰਹ ਕਰ ਲਾ। ਸਟੇ ਨਹੀਂ ਕਰਨਾ ਗਾਣਾ ਰੋਕਣਾ ਨਹੀਂ, ਗਾਣੇ ਦੀ ਆਵਾਜ਼। ਕਿਹੜਾ ਗਾਣਾ? ਮਾਈਕ ਅੱਗੇ ਕਰ। ਕੋਈ ਗਾਣਾ ਜਿਹੜਾ ਤੈਨੂੰ ਯਾਦ ਆ। ਕਿਹੜਾ? ਕਿਹੜਾ ਰਿਪੀਟ ਕਰੀ ਜਾ, ਜਿੰਨਾ ਹੁੰਦਾ ਉਹਨੂੰ ਰਿਪੀਟ। ਇਦਾਂ ਦੀ ਸਿਚੁਏਸ਼ਨ ਤੇ ਯਾਦ ਰਹਿੰਦਾ ਸਾਡਾ ਕੰਮ ਹੈ ਨਹੀਂ ਕੋਈ ਨਵਾਂ ਗਾਣਾ। ਮਾਇਆ ਤੇਰੇ ਪਿਆਰ ਅੱਛਾ ਜਿੱਥੇ ਅੱਗੇ ਨਹੀਂ ਨਾ ਹੁੰਦਾ ਉੱਥੇ ਦੁਬਾਰਾ ਸ਼ੁਰੂ ਕਰ ਲੈਣਾ, ਰੁਕਣਾ ਨਹੀਂ। ਉੱਥੇ ਮੈਂ ਨਾਲ ਐਟਮ ਸੌਂਗ ਜੋ ਮਰਜ਼ੀ ਕਰਨਾ, ਲੇਕਿਨ ਰੁਕਣਾ ਨਹੀਂ। ਓਕੇ ਤਾਜੀ ਫਿਰ ਜਿੱਥੇ ਤੂੰ ਰੁਕਿਆ ਉੱਥੇ ਚਪੇੜ ਪੈਣੀ ਹੋ। ਓਕੇ ਤਾਜੀ ਤੁਸੀਂ ਵੀ ਅੱਗੇ ਨੂੰ ਕਰ ਲਾ ਮੂੰਹ। ਚੱਲ ਸ਼ੁਰੂ। 1 ਉੱਚੀ ਆਵਾਜ਼ 'ਚ ਚੱਲ। ਮਾਇਆ ਤੇਰੇ ਪਿਆਰ ਮੈਨੂੰ ਮਾਰੇ ਮੁਕਾਇਆ ਚੰਗਾ ਵੇ ਤੂੰ ਮਿੱਠਾ ਮਿੱਠਾ ਕੋਰਾ ਕੋਰਾ ਰੋਗ ਮੈਨੂੰ ਲਾਇਆ ਦਿਲ ਤਰਫਾਇਆ ਸਾਰੀ ਰਾਤ ਜਗਾਇਆ ਈ ਮਾਇਆ ਤੇਰੇ ਪਿਆਰ ਮੈਨੂੰ ਮਾਰੇ ਮੁਕਾਇਆ ਗੁੱਡ ਸ਼ਾਬਾਸ਼। ਵਾਹ ਜੀ ਵਾਹ, ਵਾਹ ਜੀ ਵਾਹ। ਵਾਹ ਜੀ ਵਾਹ। ਤੋਲੀਆ ਲੈ ਕੇ ਅੰਦਰੋਂ ਜਲਦੀ। ਬਹੁਤ ਆਲਾ ਯਾਰ ਬਾਸ ਨੇ ਵਿਨ ਕੀਤਾ ਯਾਰ ਇਹ ਰਹਿੰਦੇ ਇੱਥੇ ਹੀ। ਚਲ ਮੈਂ ਕਿਹਾ ਵੀ ਟਾਸਕ ਪੂਰਾ ਹੋ ਗਾਣਾ ਗਾਣੇ ਅਸੀਂ ਹਾਂ ਕੀ ਫੀਲ ਹੋਇਆ? ਹਾਂਜੀ ਕੁਛ ਨਹੀਂ ਤਾਜੀ ਅੱਗੇ ਤੋਂ ਕਿਸੇ ਦੇ ਮਗਰ ਨਹੀਂ ਲੱਗਣਾ, ਆਪਣੀ ਮਰਜ਼ੀ ਦਾ ਨੰਬਰ ਚੂਜ਼ ਕਰਨਾ। ਫੈਸਲ ਨਾ ਯਾਰ ਬੋਲਿਆ ਕਰੋ ਫੈਸਲ ਉਹ ਮੈਂ 8 ਗਿਆ ਤੂੰ 7 ਕਢਾਇਆ ਵਾ ਮੈਂ ਇੱਕ ਨੰਬਰ ਤੁਹਾਡੇ ਤੋਂ ਪਿੱਛੇ ਹੀ ਰਹਿਣਾ ਨਾ ਯਾਰ ਤੇ ਤੂੰ ਕੋਸ਼ਿਸ਼ ਕਰਕੇ ਗਾਂ ਤੋਂ 8 ਕਢਾ ਲੈ। ਨਹੀਂ ਆ ਤੇ ਨਹੀਂ ਨਾ ਫਰੀ ਇਹ ਕਿਹੜੀ ਗੇਮ ਹੋਈ ਮੈਨੂੰ ਤੂੰ ਦੱਸ ਇਹੋ ਹੀ ਗੇਮ ਆ ਲੈ, ਹੋਰ ਕਿਹੜੀ ਗੇਮ ਹੁੰਦੀ ਆ? ਯਾਰ ਮੇਰੇ ਕੋ ਆ ਇਹ ਥੁੱਕਣੇ ਨਹੀਂ ਹੁਣ ਉਹ ਬੱਸ ਕਰਦੇ ਅਸੀਂ ਡਰਾਂਗੇ ਨਾ, ਸਾਨੂੰ ਜੋ ਮਰਜ਼ੀ ਕਹਿਣ। ਇਹ ਕਿਹੜੀ ਗੱਲ ਕਰਨ ਪਾਣੀ ਡਿਆ? ਵੇਖਦਾ ਤੂੰ ਫੁੱਲ ਟੈਂਪਰੇਚਰ ਟੈਟ ਸੀ ਯਾਰ ਚੱਲ ਗੁੱਸਾ ਨਾ ਕਰ ਜੁੱਤੀ ਪਾ ਜਾ ਉਸਤਾਦ ਜੀ ਅਗਲੀ ਵੀ ਦੇ ਚਲੋ ਜੀ ਅੱਜ ਪਹਿਲੇ ਦੱਸ ਦੇ ਮੈਨੂੰ ਮੈਂ ਸਾਬਣ ਵੀ ਮੰਗਾ ਲੈਂਦਾ ਨਾ ਠਹਿਰ ਜਾ, ਮੈਂ ਤੈਨੂੰ ਦੱਸਦਾ। ਇਹ ਪਹਿਲੇ ਕਾ ਤੋਂ ਦੱਸਣਾ ਮੈਂ। ਜਨਾਬ ਦਾਨੇ ਸਾਹਿਬ ਜਲਦੀ। 8 ਨੰਬਰ 8 ਨੰਬਰ। ਓਏ ਜ਼ਹਿਰ ਖਾਣਾ ਕਿਤੇ ਕੋਈ ਬੁਰਾ ਹੀ ਹੋਵੇ ਤੇ ਝਗੜਨ ਵਾਲਾ ਕੋਈ ਹੋਵੇ ਆ ਫਰੀ ਕਿਹੜਾ ਵਾ ਕੀ ਹੈ ਕਿਹੜਾ ਵਾ ਕੋਈ ਸਾਨ ਨਿਕਲ ਆਇਆ ਲੱਗਦਾ ਲੈ ਯਾਰ ਕੋਈ ਪੱਟੀ ਜਲਦੀ ਲੈ ਕੇ ਅੱਖਾਂ ਦੇ ਬੰਨਣ ਵਾਸਤੇ। ਪੱਟੀ ਰਗੜਾਂ ਹੀ ਲੱਗਣ ਗਈਆਂ ਅੱਖਾਂ ਦੇ ਬੰਨਣ ਵਾਸਤੇ ਪੱਟੀ ਜਲਦੀ ਕੋਈ। जैसा करोगे वैसा भरोगे हाँ ठीक है, ही दे दे भाईजान। आपकी आंखों पे एक पट्टी बंधी जाएगी और आपके हाथ में कुछ पकड़ाया जाएगा। इधर ही ये खड़ा दे हो। भी नहीं नहीं, बैठ जाए बैठ जाए। आपने बताना है कि वो क्या चीज़ है।
ਓਏ ਉਹ ਹੀ ਹੋਣੀ ਓ। ਹਾਂਜੀ ਨਜ਼ਰ ਤਾਂ ਨਹੀਂ ਆ ਰਿਹਾ ਪੱਕੀ ਗੱਲ ਆ ਨਹੀਂ ਸਾਜੀ ਉਹਨੇ ਇਲਮ ਨਾਲ ਦੇਖ ਲੈਣਾ। ਠੀਕ ਹੈ ਕਿੱਥੇ ਤੇਰਾ ਹੱਥ ਐਲਾ ਫੜ ਹੱਥ ਨਾਲ ਉਹ ਕੰਨ ਨੂੰ ਯੂਰ ਉਸਤਾਦ ਜੀ ਕਰ ਉਹਦੀ ਲੱਤਾਂ ਗੱਡੀਆਂ ਹੁੰਦੀਆਂ ਉਸਤਾਦ ਜੀ ਨਾ ਉਹ ਉਸਤਾਦ ਜੀ ਨਾ ਸਹੀ ਕਿਸਮ ਹੈ ਡੰਗ ਮਾਰ ਦਿੰਦਾ ਵਾ ਸਾਜੀ ਲੜਨ ਵਾਲੀ ਸ਼ਹਿਰ ਲੜਨ ਵਾਲੀ ਲੈ ਹੋਰ ਤੇਰੇ ਤੇ ਚਾਕਲੇਟ ਸੁੱਟਣੀ ਉਹਨਾਂ ਨੇ। ਚਲੋ ਜੀ ਹਾਂਜੀ ਜੀ ਲਓ ਜੀ ਦਾਰੇ ਸਾਹਿਬ ਸਾਜੀ ਸੇ ਇਹ ਤੁਹਾਡੇ ਹੱਥ 'ਚ ਮੈਂ ਇੱਕ ਚੀਜ਼ ਫੜਾਉਣ ਲੱਗਾ ਉਹ ਉਸਤਾਦ ਜੀ ਤੂੰ ਡੰਗ ਮਾਰ ਦੇਣਾ ਤੁਹਾਨੂੰ ਜੀ ਦੱਸਣਾ ਇਹ ਕੀ ਹੈ ਨਾ ਉਹ ਉਹਨੂੰ ਵਿਚਾਰੇ ਨੂੰ ਸਾਜੀ- ਨਹੀਂ ਪਤਾ ਸਾਜੀ ਇੰਨਾ ਉਹ ਤੇ ਸਾਜੀ ਦਾ। ਅੱਖਾਂ ਤੇ ਪੱਟੀ ਬੰਨੀ ਆ ਉਸਤਾਦ ਜੀ ਨੇ ਡੰਗ ਮਾਰ ਦੇਣਾ ਉਹਦਾ ਡੰਗ ਬਹੁਤ ਓਏ ਹੱਥ ਪਰ ਨਹੀਂ ਮੈਂ ਉਹ ਨਹੀਂ ਯਾਰ ਉਹ ਨਹੀਂ ਦੇਖ ਨਾ ਨਾ ਦਾਨਿਸ਼ ਓਹੋ। ਤੋਂ ਥੱਲੇ ਕੱਪੜਾ ਰੱਖ ਦਿਓ ਚੱਲ ਚੱਲ ਕੋਟਲਾ ਹਾਂ ਕੁਛ ਨਹੀਂ ਤੂੰ ਦੱਸਣਾ ਇਹ ਕੀ ਹੈ ਕਹਿ ਆਪਣੇ ਮੋਕਲ ਨੂੰ ਦੱਸੇ। ਉਹ ਵੀ ਮੁੱਕਲ ਗਿਆ ਵਾ। ਆਹੋ ਸਿਗਾਰ ਕੀ ਕੋਲ ਖੋਲੀਏ ਉਸਤਾਦ ਜੀ ਸਗਾਰ ਦੇ ਤੈਨੂੰ ਹੁਣ ਬੜਾ ਸੰਘਾਰੇ ਵਕਤ ਦੇਖੀ। ਚਲੋ ਅੰਬਲਤਾਸ ਬਲਤਾਸ ਹਾਰ ਗਿਆ ਇੱਥੇ ਵੀ ਪਾਣੀ ਸਿੱਟਣਾ ਹਾਰ ਗਿਆ ਇੱਥੇ ਮੈਂ ਵੀ ਕਹਿਣ ਪਾਣੀ ਲੱਗਾ ਸੀ ਫਰੀਦ ਦੀ ਕੋਈ ਚੱਲ ਵੀ ਚੱਲ ਫਰੀਦ ਜਲਦੀ ਤਾਜੀ ਇਹਨੂੰ ਸਜ਼ਾ ਕੋਈ ਵੀ ਨਹੀਂ ਦਿੱਤੀ। ਅੱਛਾ ਜੀ ਮੇਰਾ 5 ਨੰਬਰ ਉਸਤਾਦ ਜੀ ਵੈਸੇ ਉਹਨੂੰ ਸਜ਼ਾ ਤੇ ਦਿਓ ਨਾ ਨਹੀਂ ਸਜ਼ਾ ਨਹੀਂ ਹੈਗੀ ਏਡਾ ਟੋੜੀ 10 ਮਿੰਟ ਉਹਨੇ ਸਾਹ ਪਾਉਣਾ ਸੀ ਗਟਰ 'ਚ। ऐसी तकरीर करनी है जिसमें सब उलट हो यानी जिदा कि मैं पटा देंगा सड़क सारियां ਓਕੇ जिंदगी ਤੁਹਾਡੀ बर्बाद कर देंगा पानी जिदे जिदे घर आ रहा यानी इस टाइप दी उल्ट ਓਕੇ ठीक है उठ के चलो जी 1 2 3 ਮੇਰੇ ਦੁਸ਼ਮਣੋਂ ਤੇ ਮੇਰੇ ਵੈਰੀਓ ਸਾਰਿਆਂ ਨੂੰ ਮੈਂ ਇੱਕ ਐਲਾਨ ਚੁੱਪ ਕਰਕੇ ਸੁਣਾਣਾ ਇਸ ਇਲਾਕੇ ਦੇ ਵਿੱਚ ਮੈਂ ਤੁਹਾਡੇ ਤੇ ਜਿੰਨਾ ਹੋ ਸਕੇ ਕਹਿਰ ਬਣ ਕੇ ਵਰਸਾਂਗਾ ਬੇੜੇ ਗਰਕ ਕਰਾਂਗਾ ਹਰ ਬੱਚੇ ਹਰ ਸਿਆਣੇ ਦਾ ਹੱਕ ਮਾਰਾਂਗਾ ਹਰ ਸ਼ੈ 'ਚ ਮਿਲਾਵਟ ਕਰਾਂਗਾ ਪਾਣੀ ਬਿਜਲੀ ਹਰ ਸ਼ੈ ਬੰਦ ਕਰਕੇ ਤੁਹਾਡੀਆਂ ਜ਼ਿੰਦਗੀਆਂ ਜੀਰਨ ਕਰ ਦਿਆਂਗਾ ਔਰ ਆਉਣ ਵਾਲਾ ਵਕਤ ਤੁਹਾਡੇ ਲਈ ਇੱਕ ਤਾਰੀਖ ਵਕਤ ਹੈ ਅੰਨੇ ਹੋ ਕੇ ਮਰੋਗੇ ਡੁੱਬ ਕੇ ਮਰੋਗੇ ਭੁੱਖੇ ਮਰੋਗੇ ਚੋਈ ਸਾਹਿਬ ਸੜਕਾਂ ਦਾ ਤੇ ਦੱਸ ਦਿਓ ਨਾ ਉਹਨਾਂ ਦਾ ਬੜਾ ਮਸਲਾ ਵਾ ਸੜਕਾਂ ਇਨਸ਼ਾਅੱਲਾ ਏਡੀਆਂ ਸੋਹਣੀਆਂ ਖਰਾਬ ਹੋਣਗੀਆਂ ਖਿੜਬੜੀਆਂ ਸੜਕਾਂ 'ਚ ਕਿਸੇ ਨੂੰ ਪੱਥਰੀ ਹੋਏਗੀ ਸੜਕ ਤੇ ਜਾਓਗੇ ਪੱਥਰੀ ਭੁਰ ਕੇ ਨਿਕਲ ਜਾਏਗੀ ਚੌਰੀ ਸਾਹਿਬ ਪਾਣੀ ਸਿਰਫ ਨਾ 3-4 ਘੰਟੇ ਆਉਂਦਾ ਦਿਹਾੜੀ 'ਚ ਟੈਨਸ਼ਨ ਨਾ ਲੈ ਬਲਕਿ ਸ਼ੁਕਰ ਅਦਾ ਕਰ ਇਨਸ਼ਾਅੱਲਾ ਪਾਣੀ ਮਜ਼ੀਦ ਤੁਹਾਡੇ ਤੋਂ ਦੂਰ ਹੋ ਜਾਏਗਾ ਤੁਹਾਡੀਆਂ ਨਾਲੀਆਂ ਗਲੀਆਂ ਸੁੱਕ ਜਾਣਗੀਆਂ ਗੰਦੇ ਪਾਣੀ ਥੱਲੋਂ ਉਬਲਦੇ ਫਿਰਨਗੇ ਸਾਡੇ ਬੱਚਿਆਂ ਦੀ ਤਾਲੀਮ ਦਾ ਤੇ ਕੁਝ ਕਰ ਦਿਓ ਚੌਰੀ ਸਾਹਿਬ ਬੱਚੇ ਇਨਸ਼ਾਅੱਲਾ ਇੱਕ ਵਕਤ ਆਏਗਾ ਇੱਕ ਦੂਸਰੇ ਨੂੰ ਛੁਰੀਆਂ ਮਾਰਨਗੇ ਗੈਰਤ ਕਰਨਗੇ ਮਾਰ ਦੇਣਗੇ ਸਾਰੇ ਘਰ ਕਰ ਦੇਣਗੇ ਲਓ ਜੀ ਵੋਟ ਪੱਕਾ ਜੀ ਚੌਰੀ ਸਾਹਿਬ ਦਾ ਕੀ ਕਹਿੰਦੇ ਬਾਬਾ ਸੱਚਾ ਲੀਡਰ ਜੀ ਫੈਸਲ ਸਾਹਿਬ ਮੇਰਾ ਇੱਕ ਹੀ ਉਸਤਾਦ ਆ ਤੇ ਮੈਂ 1 ਨੰਬਰ ਚੂਜ਼ ਕਰਾਂਗਾ 6 ਨੰਬਰ मैंने भी तो दिखाओ ਚਾਰੋਂ ਲੜਕੋਂ ਸੇ ਚਪੇੜੇ ਖਾਣੀ ਤਾਜੀ ਅਗਲੀ ਦਫਾ ਨਾ ਇੱਕ ਮੁੰਡਾ ਮੈਂ ਹੋਰ ਰੱਖਣਾ ਇਸ ਗੇਮ उस्ताद जी वेख लेना कोई आइटम ना होवे उस्ताद जी ਐਟਮ ਹੋ ਗਈ मैंने दिखाओ ਫੈਸਲ ਸਾਹਿਬ ਤੁਸੀਂ ਇਸ਼ਾਰੇ ਦੇ ਨਾਲ ਇੱਥੇ ਖਲੋ ਜਾਣਾ ਇਹਦੇ ਇੱਥੇ ਖਲੋ ਜਾਓ ਇੱਥੇ ਖਲੋਵੋ ਆ ਕੇ ਇੱਥੇ ਖਲੋਵੋ आओ ਐਂਡ ਮੂਵ ਕਰੋ ਤੁਸੀਂ ਇਹਨਾਂ ਤਿੰਨਾਂ ਨੂੰ ਇਸ਼ਾਰੇ ਦੇ ਨਾਲ ਇਹਨਾਂ ਕੋਲੋਂ ਲੈਣ ਬਲਵਾਉਣੀ ਹੈ उस्ताद जी इतना इजी है पर इन्होंने नहीं बुझना ਚਲੋ ਕੋਸ਼ਿਸ਼ ਕਰਾਂਗੇ ਯਾਰ ਚਲੋ ਜੀ ਚਲੋ ਇਸ਼ਾਰੇ ਦੇ ਨਾਲ ਤੁਸੀਂ ਲੈਣ ਬਲਵਾਉਣੀ ਹੈ ਇਹਨਾਂ ਕੋਲੋਂ ਮੈਂ ਤੁਹਾਨੂੰ ਪਤਾ ਇਸ਼ਾਰਾ ਸਮਝਦਾ ਤੁਹਾਡਾ ਹਾਂ, ਇੱਧਰ ਆ ਜਾਓ ਉਹ ਇੱਥੇ ਕਰਕੇ ਆਓ ਇਹ ਇੱਥੇ ਚਲੋ ਜੀ ਆਰਾਮ ਨਾਲ ਚਲੋ ਬੂੜਾ ਮਜਾਜਾਂ ਵਾਲੀ ਬਦਮਾਸ਼ अब बदमाश होता वा ਬੋਲਣਾ ਨਹੀਂ ਬਈ ਬਾਅਦ ਚ ਕਹਿਣਾ ਸਾਰਾ ਕੁਝ ਚੌਧਰੀ ਟੀਚਰ ਸਿੱਖ ਸਰਦਾਰ ਨਹੀਂ ਗੰਜਾ ਪੱਗ ਔਰਤ ਖੰਡੀ ਔਰਤ ਨਹੀਂ ਨਹੀਂ ਕਾਂਟੇ ਖੁਸਰਾ ਨਹੀਂ ਨੱਕ ਅੱਖ ਹੱਥ ਕਲੱਚ। ਨੱਕ ਅੱਖ ਹੱਥ ਹਾਂਜੀ ਸਿਰ ਸਿਰ ਹਾਂ ਯੈਸ ਹਾਂ ਥੱਲੇ ਦੇ ਸਿਰ ਗਿਆ ਪਰ ਨਹੀਂ ਡਿੱਗਣਾ ਹਾਂ ਹਾਂ ਓਕੇ ਸਿਰ ਥੱਲੇ ਦੇ ਗਿਆ ਹਾਂ ਅੱਛਾ ਉਹ ਖਲੋਤਾ ਸਿਰ ਪਾਟ ਗਿਆ ਤੇ ਉਹ ਖਲੋਤਾ ਸਿਰ ਪਾੜ ਕੇ ਤੂੰ ਖਲੋਤਾ ਨਹੀਂ ਹਾਂਜੀ ਫੈਸਲ ਸਾਹਿਬ ਜਲਦੀ
ਹਾਂ ਅੱਛਾ ਇਹ ਜਿਮਰ ਬੰਦਾ ਜੀ ਅੱਛਾ ਮੀਰ ਤਮਾਸ਼ਬੀਨ ਨਹੀਂ ਉਹ ਵੀ ਨਹੀਂ ਯਾਰ ਕੰਨ ਚ ਮੈਲ ਨਾ ਤੇ ਅੱਛਾ, ਕਾਵਾਂ ਨੂੰ ਸਿਰ ਸਾਂਭਦਾ ਸਿਰ ਉਹ ਨਹੀਂ ਹੱਥ ਬੱਚਾ ਸਿਰ ਨੀਵਾ ਹਾਂ ਸਿਰ ਨੀਵਾ ਨਹੀਂ ਕੀ ਅੱਗੇ ਸਿਰ ਸਿਰ ਨੀਵਾ ਵੱਡਾ ਆਕੜ ਦਾ ਆਕੜ ਆਕੜ ਦਾ ਹੋ ਗਿਆ ਸਾਜੀ ਗੁਰੂਰ ਕਾ ਸਰ ਨੀਚਾ ਉਹ ਬਦਮਾਸ਼ ਬੱਚਾ ਸਿਰ ਪਾੜ ਗਿਆ ਹੋਰ ਤੈਨੂੰ ओए होए लो जी नाज़रीन बहुत अच्छी गेम का इजाफा हुआ आज हमारे दरमियान में ਤਾਜੀ ਉਸਤਾਦ ਜੀ ਅੱਗੇ सब तो औखी होती ਹਾਂਜੀ ਔਖੀ ਮੈਨੂੰ ਇਸ ਤੋਂ ਲੱਗਣ ਦੀ ਮੈਂ ਇਸ ਤੋਂ ਕਿਹਾ ਬੰਦਾ ਹੋਰ ਨਵਾਂ ਰੱਖਣਾ ਇਹ ਨਾਜ਼ਰੀਨ ਸਹੀ ਦੱਸੂਗੇ ਮੇਰੀ ਪਰਚੀ ਤੇ ਜੋ ਤੁਸੀਂ ਪਾਣੀ ਪਾਇਆ ਉਹ ਲਿਖਿਆ ਸੀ ਭਾਈ ਮੈਂ ਤਾਜੀ ਮੈਨੂੰ ਕਿਹੜਾ ਪੜਨਾ ਹੁੰਦਾ कितने नंबर सी ਗਾਣਾ ਗਾਤੇ ਪਾਣੀ ਡਾਲਣਾ ਇਹੋ ਹੀ ਸੀ ਆਈ ਲਵ ਯੂ ਤਾਜੀ ਤਾਜੀ ਇਦਾਂ ਦੀ ਕੋਈ ਇੱਕ ਦੋ ਭਾਰੀ ਸਦਾ ਇੱਧਰ ਵੀ ਆਉਣ ਦੋ मैं ये हाले मैं सिर्फ ना इन्होंने ऐ कर ਉਸਤਾਦ ਜੀ ਤੁਸੀਂ ਵੀ ਖਿੱਚੋ ਨਾ ਇੱਕ ਦੀ ਯਾਨੀ ਕਿ ਸਾਜੀ ਤੁਸੀਂ ਵੀ ਕਰੋ ਇੱਕ ਤੁਸੀਂ ਵੀ ਇੱਕ ਦਾ ਕਰੋ ਨਾ ਉਸਤਾਦ ਜੀ नहीं नहीं मेरा से बनता ही नहीं ਕਿਉਂ ਨਹੀਂ ਬਣਦਾ ਸਾਡਾ ਜੀ ਬਣਦਾ ਤੁਸੀਂ ਵੀ मैं तो होस्ट हां ਉਹ ਹੋਸਟ ਠੀਕ ਹੈ ਲੇਕਿਨ ਅਸੀਂ ਆਪਸ ਸ਼ੁਗਲ ਮੇਲਾ ਕਰਨ ਦੇ ਤੇ ਜ਼ਰਾ ਇੱਕ ਵਾਰੀ ਹੋ ਜਵੇ ਉਸਤਾਦ ਜੀ ਇੱਕ ਚਲੋ ਕਰ ਤਾਜੀ 7 ਨੰਬਰ ਹੀ ਕੱਢ ਲਓ ਸਾਜੀ ਦੁਨੀਆ ਤੇ ਅਨੋਖਾ ਕੰਮ ਇਹ ਹੋਏਗਾ ਗੇਮ ਸ਼ੋਅ 'ਚ ਕਿ ਹੋਸਟ ਆਪ ਵੀ ਉਹਦਾ ਪਾਰਟਿਸਿਪੇਟ ਕਰੇਗਾ ਆ ਤੁਸੀਂ ਵੀ ਇੱਕ ਕੱਢੋ ਉਸਤਾਦ ਜੀ ਸਹੀ ਜਿਹੜਾ ਮੁਸ਼ਕਲ ਹੈ दो नहीं मेनू नहीं पता ਸਹੀ 7 ਨੰਬਰ ਕੱਢੋ चलो तुसी दसो जी तुसी दसो 7 ਨਹੀਂ ਨਹੀਂ 7 ਤੇ ਉਹ ਨਿਕਲ ਗਿਆ ਯਾਰ 4 ਨੰਬਰ ਕੱਢੋ ਸਾਜੀ हाँ जी 4 नंबर ਨਹੀਂ ਉਸਤਾਦ ਜੀ ਨਹੀਂ 1 ਨਹੀਂ, ਨੰਬਰ 9 ਨੰਬਰ ਫਿਰ आ की गल होई ਮੈਨੂੰ ਇਹ ਖਤਰਨਾਕ ਲੱਗਾ पहले एक तुसी फैसला कर लो ਹਾਂ ਕਢਾਓ ਵੇਖੀ ਜਾਓ ਚਾਰ ਠੀਕ ਆ। ਉਹ ਨਹੀਂ 4 ਕਢਾਓ वो दो जने 4 कह रहे हाँ जी। दो जने 4 कह 2 9 ਨੰਬਰ ਦਿਖਾਇਆ ਜਾਏ ਹੁਣ ਸਾਨੂੰ ਇਹ ਚਾਰੋਂ ਹੀ ਰਲੇ ਸਹੀ ਸਾਨੂੰ ਵੀ ਤਾਂ ਦਿਖਾਇਆ ਜਾ पांव पर दायरा 1 मिनट खड़ा होना ਪਾਉ ਪਰ ਹੁਣ ਇਹ ਮੈਂ ਤੁਹਾਨੂੰ ਦੱਸਦਾ ਕਿ ਕੀ ਹੈ ਇੱਕ ਮਿੰਟ। ਪਾਂਵ ਪਰ ਦਾਇਰਾ ਕੀ ਹੈ ਮੈਂ ਇੰਜ ਖੜੇ ਹੋਣਾ ਵਾ ਤੁਸੀਂ ਮਾਰਕਰ ਨਾਲ ਦਾਇਰਾ ਲਾ ਦੇਣਾ ਤੇ ਮੈਂ ਉਸ ਦਾਇਰੇ 'ਚ ਇੰਜ ਖਲੋਣਾ 1 ਮਿੰਟ 1 ਮਿੰਟ ਹਾਂ ਤੇ ਮੈਂ ਈਜ਼ੀਲੀ ਖਲੋ ਜਾਣਾ ਨਹੀਂ ਖਲੋਤਾ ਜਾਣਾ ਤਾਂ ਚਲੋ ਤੁਸੀਂ ਇਹ ਦਾਇਰਾ ਹੀ ਹੈ 1 ਮਿੰਟ ਉਰਦਾਰ ਨਹੀਂ ਨਹੀਂ ਚਲੋ ਠੀਕ ਆ Time start ਪੈਰ ਨਹੀਂ ਲੇਗਾ ਚਲੋ ਓਕੇ ਡਨ ਨਹੀਂ ਨਹੀਂ ਉਸਤਾਦ ਜੀ ਇਹ ਤੇ ਹਿੱਲ ਜਾਣ ਨਹੀਂ ਨਹੀਂ ਜੀ 1 ਮਿੰਟ 9 ਮਿੰਟ ਹੋ ਗਏ ਆ ਤੁਸੀਂ 10 ਤੇ ਲਾਣਾ ਚਲੋ ਜੀ 1 2 3 10 ਤੇ ਲਾਣਾ ਹਾਏ 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 ਯਾਰ 12 ਸਾਲ ਖਲੋਣਾ ਤੇ ਮਜ਼ਾ ਆਈਏ ਕਸਮ 5 ਆਈਏ ਚੱਲੇ ਸਾਜੀ 1 ਤਾਜੀ ਤਲ ਕਹਿੰਦੇ ਆ ਟਾਇਰਾਂ ਵਾਲੇ ਬੂਟ ਤੇ ਜਾਂਦੇ ਮਿੰਟ ਯਾਰ ਮੈਂ ਫੈਸਲਾ ਤਾਂ ਦੰਦ ਬਾਹਰ ਕੱਢ ਦੇਣੇ ਗੇਮ ਦਾ ਰੂਲ ਹੈ ਨਹੀਂ ਨਹੀਂ ਇਦਾਂ ਨਹੀਂ ਕਰਨਾ ਤੂੰ ਇਦਾਂ ਫੜ ਕੇ ਕਰ ਸਕਣਾ ਵਾ ਉਦਾਂ ਨਹੀਂ ਕਰਨਾ ਇਹ ਤਾਂ ਮੈਂ ਮੰਨਣਾ ਨਹੀਂ ਆ ਅਸੀਂ ਵੀ ਨਹੀਂ ਮੰਨਣਾ ਅਸੀਂ ਦੁਬਾਰਾ ਖਿਲਾਰ ਲੈਣਾ ਉਸਤਾਦ ਜੀ ਆਇਓ ਮੈਨੂੰ ਹੱਥ ਫੜਾ ਲਓ ਉਹ ਬੜੀ ਗੱਲ ਆ ਫਰੀ ਉਸਤਾਦ ਜੀ ਖਲੋਗੇ ਮੇਰੇ ਕੋਲ ਤੇ ਬੈਠੀ ਦੀ ਤੰਬੀਆਂ ਜਾਂਦੀ 6 ਸੈਕਿੰਡ ਓਏ ਵੈਰੀ ਗੁੱਡ ਯਾਰ 6 ਸੈਕਿੰਡ ਕਿੱਦਾਂ ਕਰ ਲਏ ਉਹਨਾਂ ਨੇ ਹਨਾ ਕਾਲੇ ਯਾਰ ਯਾਰ ਬਹੁਤ ਵਧੀਆ ਓਏ ਹੋਏ 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 ਉਸਤਾਦ ਜੀ मेरे ख्यालों में नौ। छाई है एक सूरत मतवाली सी नाजुक सी शर्मीली सी ਏਦਾਂ ਐ ਮੰਨਣਾ ਨਹੀਂ ਅਸੀਂ भोली ਇਹ भाली ਫਿਰ सी। 1 ਮਿੰਟ रहती है वो दूर कहीं अता हो गई पता काम। मालूम नहीं कोको कोरीना कोको कोरीना 37 ਸੈਕਿੰਡ ਹੋਇਆ शहती था ਦੁਬਾਰਾ ਹੋ ਮੈਂ ਆਪ ਕਿਹੜੀ ਦੇਖਿਆ। ਗੱਲ ਚਲੋ ਚਲੋ 7 ਸੈਕਿੰਡ ਭੈਣ ਰਹਿ ਗਏ ਸੀ ਲੇਕਿਨ ਇਹ ਕਿ ਮੈਂ ਅਗਲਾ ਮਿੰਟ ਵੀ ਖਲੋ ਜਾਣਾ ਸੀ 53 ਸੈਕਿੰਡ ਮੈਂ ਖਲੋ ਗਿਆ ਕੋਈ ਐਸਾ ਗੱਲ ਨਹੀਂ ਠੀਕ ਹੋ ਗਿਆ ਉਹ 10 ਕਿੰਨੇ ਰਹਿ ਗਏ ਸੀ ਸੈਕਿੰਡ 7 7 ਉਹ ਕਟਿੰਗ ਹੋ ਕੇ 30 ਨਿਕਲਨੇ ਸੀ ਕਟਿੰਗ ਕਿਹੜੀ ਹੋਣੀ ਹੈ ਇਹਦੀ ਕਿਹੜੀ ਕਟਿੰਗ ਹੋਣੀ ਤਾਜੀ ਜਿਹੜੀ ਲੱਤ ਹਲਾਈ ਤੁਸੀਂ ਕੋਕੋ ਨਹੀਂ ਨਾਨੀ ਨਾ ਕੀਤਾ ਹਾਂ। ਹਾਂ ਤੇ ਉਹ ਕੱਟਿਆ ਨਹੀਂ ਜਾਣਾ ਨਹੀਂ ਉਹ ਨਹੀਂ ਕੱਟਿਆ ਜਾਣਾ ਉਹਨਾਂ ਨੇ ਕਿਹਾ ਸਿੱਧਾ ਖਲੋਣਾ ਸਿੱਧਾ ਤੁਸੀਂ ਸਟੇਜ ਵਿਚਾਰੇ ਲੱਗ ਕੇ ਆਸਾਨ ਕਰ ਲਿਆ ਕੰਮ ਹਾਂਜੀ ਚਲੋ ਠੀਕ ਹੈ ਤੇ ਮੈਂ ਸਾਜੀ ਕਹਿੰਦਾ ਖਤਰਨਾਕ ਗੇਮ ਨਾ ਕਰਿਆ ਕਰੋ ਜਿਹੜੀ ਅੱਖਾਂ ਤੇ ਪੱਟੀ ਬੰਨ ਕੇ ਸਾਜੀ ਉਹਦਾ ਫਿਰ ਤੁਹਾਨੂੰ ਡਰ ਲੱਗਦਾ ਵਾ ਕਿ ਉਹ ਕੋਈ ਹੋਰ ਹੀ ਨਾ ਨਹੀਂ ਨਹੀਂ ਉਹ ਇੱਕ ਸਵਾਲ ਹੈ ਨਾ ਉਹ ਕਿਹੜਾ ਸਾਰਿਆਂ ਨੇ ਕਰਨਾ ਵਾ ਕੱਲ ਨੂੰ ਜੈਨੂਨ ਸ਼ੇਰ ਲਿਆ ਕੇ ਖਿਲਾਰ ਦੇਣਾ ਲੈ ਸ਼ੇਰ ਉਹ ਇੰਨੀ ਬਾਹ ਖਾ ਕੇ ਕਹਿੰਦੇ ਤੂੰ ਜਿੱਤ ਨਹੀਂ ਨਹੀਂ ਬਈ ਨਾਦਰੇ ਮੈਂ ਇਹਦੇ ਚ ਐਸੀ ਯਾਰ ਮੇਰੀ ਆ ਇੱਕ ਮੇਰੀ ਪਹਿਲੇ ਗੱਲ ਸੁਣ ਲਓ ਸਾਰੇ ਚਾਰੇ ਜਣੇ ਤੁਸੀਂ ਜੀ। ਮੇਰੀ ਗੱਲ ਸੁਣ ਲਓ ਗੱਲ ਇਹ ਆ ਕਿ ਅਗਰ ਤੇ ਤੁਸੀਂ ਇਹਨੂੰ ਇਹਦੇ ਚ ਮੈਂ ਕੁਝ ਵੀ ਲਿਖ ਸਕਦਾ ਦੇਖੋ ਜਦੋਂ ਗੇਮ ਇੰਟਰਸਟਿੰਗ ਕਰਨੀ ਹੈ ਨਾ ਤੇ ਉਹਦੇ ਚ ਫਿਰ ਤੁਹਾਨੂੰ ਕੁਝ ਵੀ ਹੋਣਾ ਨਾ ਫਿਰ ਤੁਹਾਡੇ ਕੱਪੜੇ ਫਿਰ ਤੁਹਾਡੇ ਗੱਲਬਾਤ ਫਿਰ ਜੁੱਤੀਆਂ ਫਿਰ ਵਾਲ ਫਿਰ ਇਹ ਦੇਖਣਾ ਇੰਟਰਸਟਿੰਗ ਕਰਨੀ ਦੇ ਅਗਰ ਤੁਸੀਂ ਕਹਿੰਦੇ ਹੋ ਤਾਂ ਨੈਕਸਟ ਟਾਈਮ ਮੈਂ ਕੋਈ ਐਸਾ ਸਿਸਟਮ ਕਰਦਾ ਜਿਹਦੇ ਚ ਇੰਟਰਸਟਿੰਗ ਔਰ ਮਜ਼ਾ ਆਵੇ ਠੀਕ ਹੈ ਠੀਕ ਹੋ ਲੇਕਿਨ ਫਿਰ ਇਹ ਨਹੀਂ ਕਹਿਣਾ ਚੈਲੰਜ ਹੋਏਗਾ ਲੇਕਿਨ ਇਹ ਫਿਰ ਇਹ ਨਹੀਂ ਕਹਿਣਾ ਕਿ ਇਹ ਮੈਂ ਨਹੀਂ ਕਰਨਾ ਮੈਂ ਆ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਫਿਰ ਜੋ ਵੀ ਹੋਵੇ ਤਾਜੀ ਅਸੀਂ ਵੀ ਕੋਈ ਗੇਮ ਐਡ ਕਰਾ ਸਕਦੇ ਕੋਈ ਤਾਂ ਦੇਖ, ਦੇਖ। ਨਹੀਂ ਤਾਂ ਇਹ ਅੱਜ ਤੇ ਨਾ ਤੁਸੀਂ ਆਪ ਲਿਖਿਆ ਨਾ ਸਾਰਿਆਂ ਨੇ ਹਾਂਜੀ। ਨੈਕਸਟ ਟਾਈਮ ਤੁਹਾਨੂੰ ਪਤਾ ਹੀ ਨਹੀਂ ਹੋਣਾ ਵਿੱਚ ਲਿਖਿਆ ਕੀ ਹੈ ਓਕੇ ਓਕੇ ਨਹੀਂ ਉਹ ਲਿਖਿਆ ਵਾਲਾ ਅੱਛਾ ਯਾਦ ਜੀ। ਨਹੀਂ ਕੋਈ ਲੇਕਿਨ ਸਾਨੂੰ ਹੁਣ ਵੀ ਨਹੀਂ ਸੀ ਪਤਾ ਲੇਕਿਨ ਉਸਤਾਦ ਜੀ ਇੱਕ ਕੰਮ ਹੋਰ ਵਿੱਚ ਐਡ ਕਰ ਲਓ
ਉਸਤਾਦ ਜੀ ਸਾਡੇ ਕੋਲ ਨਾ ਉਹ 3 ਸਵਾਲ ਵੀ ਪੁੱਛੋ ਕਿ ਟਾਈਟੈਨਿਕ ਤੇ ਰੀਮਾ ਤੇਰੇ ਨਾਲ ਆ ਤੇ ਦੂਸਰੀ ਵਾ ਤੂੰ ਕਿਹਦੇ ਉਹ ਨਾਲ ਇਹਦੇ ਚ ਸਾਰਾ ਕੁਝ ਹੋਏਗਾ ਨਾ, ਐਕਟ ਪੋਜੀਸ਼ਨ ਵੀ ਹੋਏਗੀ, ਗੇਮਾਂ ਵੀ ਹੋਣਗੀਆਂ ਯਾਰ। ਉਹਦੇ ਚ ਜਿਸ ਤਰ੍ਹਾਂ ਕਈ ਗੋਰੇ ਨਹੀਂ ਸ਼ੋਅ ਕਰਦੇ, ਉਹ ਨਹੀਂ ਦੇਖਦੇ ਕਿ ਵੀ ਹੁਣ ਇੱਥੇ ਕੀ ਹੋਣਾ ਵਾ, ਉਸ ਟਾਈਪ ਦਾ ਜੇ ਤੁਸੀਂ ਭਾਈ ਜੇ ਉਹ ਤੋਂ ਅਗਰ ਤੁਸੀਂ ਉਸਤਾਦ ਜੀ ਓਕੇ ਕਰੋ ਤੁਸੀਂ, ਓਕੇ ਸਾਨੂੰ ਇਹਨਾਂ ਤੋਂ ਵੱਡਾ ਇਹ ਨਹੀਂ ਤੁਸੀਂ ਕਹਿਣਾ ਕਿ ਆ ਮੈਂ ਨਹੀਂ ਕਰਨਾ ਤੇ ਆ ਮੈਂ ਨਹੀਂ ਕਰਨਾ। ਕੋਈ ਨਹੀਂ ਤਾਜੀ ਉਸਤਾਦ ਜੀ ਫਿਰ ਆਪਣੀ ਆਡੀਅנס ਕੋਲੋਂ ਪੁੱਛੋ ਰਾਜ਼ੀ ਨੇ ਫਿਰ ਜੇ ਅਸੀਂ ਜੋ ਕਰਨ ਯਾਰ ਗੇਮ ਆ ਯਾਰ, ਪਾਰਟ ਆਫ ਗੇਮ। ਲੇਕਿਨ ਉਸਤਾਦ ਜੀ ਵਿੱਚ ਨਾਮ ਵੀ ਤਾਂ ਰੱਖੋ ਨਾ, ਕੋਈ ਗੱਡੀ ਛੱਡੀ ਕੋਈ ਚਲੋ ਜੀ ਨਾਮ ਵੀ ਰੱਖ ਲਾਂਗੇ, ਡਨ ਜਾਓ। ਕਰਾਂਗੇ ਨਾਮ ਵੀ ਰੱਖ ਲਾਂਗੇ। ਯਾਨੀ ਕਿ ਉਹ ਜੋ ਲਿਖਿਆ ਹੋਣਾ ਉਹ ਨਹੀਂ ਆਪਾਂ ਨੂੰ ਪਤਾ ਹੋਇਆਗਾ। ਇਨਾਮ ਵਾਲਾ ਹੁਣੇ ਖੇਡ ਲਓ ਭੈਣ, 1000 ਰੁਪਏ ਦੇਾਂਗਾ। ਦੱਸੋ ਇਹਦੇ ਚ ਜਿਹੜਾ ਕੰਮ ਬੰਦਾ ਸਹੀ ਕਰ ਲਵੇ, ਜਿਹੜੇ ਰਹਿ ਗਏ ਨੇ ਦੱਸੋ ਕੌਣ ਚੈਲੰਜ ਕਰੇਗਾ? ਤੂੰ ਚਲੋ 10 ਨੰਬਰ ਦੱਸ। 6 ਨੰਬਰ 6 ਅੱਗੇ ਕੱਢਿਆ ਨਹੀਂ? 9 ਨੰਬਰ ਉਸਤਾਦ ਜੀ। 9 ਵੀ ਹੋ ਗਿਆ। ਨਹੀਂ 9 ਨਹੀਂ ਹੋਇਆ ਤਾਜੀ, 9 ਨਹੀਂ ਹੋਇਆ। ਲਓ ਜੀ 1000 ਰੁਪਏ ਦੇਾਂਗਾ, ਇਹਦੇ ਜੀ ਹਰੱਪੇ ਵਾਲਾ ਉਹ ਵਾਲਾ ਡਨ ਹੋ ਗਿਆ। ਹਾਂਜੀ ਉਸਤਾਦ ਜੀ ਠੀਕ ਹੈ ਜੀ। ਮੈਂ ਲੈਣਾ ਜੀ ਉਸਤਾਦ ਹਾਂਜੀ ਜੀ, ਸਰ, ਮਾਫ ਹਾਂਜੀ ਨਹੀਂ ਕਰਨਾ ਹਾਂਜੀ। ਗੁੰਡਾ। ਮੈਂ ਕਿਹਾ ਤੂੰ 1000 ਗੁੱਡ ਨਾਜ਼ਰੀਨ, ਜਿੱਤ ਕੇ ਲੱਗਦਾ ਹੈਲੋ ਭੈਣ। ਇਹ ਹੱਥ ਤੁਹਾਡੇ ਫੜ ਲੈਣੇ ਨੇ, ਆਹੋ ਤਾਂ ਗੁਦਗੁਦੀ ਕਰਨ। ਤਾਜੀ ਮੇਰੇ ਹੱਥ ਪਤਲੇ, ਮੇਰੇ ਕੋ ਵੀ ਹੱਥ ਤੁਹਾਡੇ ਫੜੇ ਜਾਣੇ ਨੇ ਤੇ ਤੁਹਾਨੂੰ 1 ਮਿੰਟ ਟਾਈਮ ਦੇਖ। ਕੈਮਰਾ ਆ ਗਈ 13 ਮਿੰਟ ਹੋ ਗਏ ਜੀ। ਲੇਕਿਨ ਤੁਸੀਂ ਆਹ ਨਹੀਂ ਕਿਹਾ ਕਿ ਹੱਸਣਾ ਨਹੀਂ ਮੈਂ ਹੈ। ਤੈਨੂੰ ਦੱਸਦਾ, ਠਹਿਰ ਜਾ। ਫੈਸਲ ਸਾਹਿਬ ਡਰਾਮੇ ਨਹੀਂ ਕਰਨੇ, ਉੱਪਰ ਕਰੋ ਹੱਥ। ਟਾਈਮ ਦੱਸੋ। ਹੱਥ ਉੱਪਰ ਕਰਨੇ ਨੇ, ਨਹੀਂ ਇੰਜ ਨਹੀਂ ਕਰਨਾ। 1000 ਰੁਪਏ ਹੱਥ ਤੁਸੀਂ ਇੰਜ ਰੱਖਣੇ ਨੇ, ਆਹੋ ਹੱਥ ਜਿੱਥੇ ਥੱਲੇ ਕੀਤਾ ਤੇ ਤੁਸੀਂ ਹਾਰ ਗਏ। ਹੱਥ ਉੱਪਰ ਉੱਪਰ ਕਰਾ ਵੀ ਐਵੇਂ ਉੱਪਰ ਕਰ, ਬਸ ਇੱਥੇ। ਲਓ ਜੀ ਟਾਈਮ ਸ਼ੁਰੂ ਕਰ ਦੇ। ਹਾਂਜੀ ਚਲੋ ਜੀ। ਓਏ ਰਾਮ ਨਾਲ ਇਦਾਂ ਨਹੀਂ ਕਰਨਾ। ਠਹਿਰ ਜਾ। ਕਲਾ ਜੀ ਕਲ ਚਕਾ ਕਾ ਜੀ ਬਿਲਕਲੀ ਕੀ ਚਕਲਾ ਕਲਾ ਕਾ ਚਕੇ ਚੁਕ ਚੁਕ ਚੁਕਾ ਲਕ ਲਕ ਲਕਾ ਚਕਲਾ ਕਲੀ ਕੀ ਨਾ ਕਲਾ ਕਾ ਲਗੀ ਉਹ ਨੀਲਾ ਹੋ ਗਏ। ਕਲਾ ਕਾ ਲਗੀ 1000 ਰੁਪਏ ਲਈ ਮਰਨਾ ਚਾਹੀਦਾ। ਹੱਥ ਪਿਆ ਕਲਾ ਕੇ ਜੀ ਤਗਨਾ ਕਦੇ ਕਿਤੇ ਵੀ ਵਾਹ ਯਾਰ ਫੈਸਲ। ਹਾਂ ਵੀ 1000 ਰੁਪਏ ਪਾਇਨ ਦਾ 1000 ਰੁਪਏ ਹੋ ਗਿਆ ਤੁਹਾਡੇ ਵੱਲ, ਮੈਂ ਤੁਹਾਡਾ ਮੇਰੇ ਵੱਲ ਤੁਹਾਡਾ 1000 ਰੁਪਏ ਹੋ ਗਿਆ। ਓਕੇ ਹੋ ਗਿਆ। ਨੈਕਸਟ ਸ਼ੋਅ ਤੇ ਮੈਂ ਕੈਸ਼ ਦਿਆਂ, ਹੁਣ ਵੀ ਦਿਆਂਗਾ। ਨੈਕਸਟ ਉਹਦੇ ਦੀ ਹੁਣੀ ਹੀ ਹੁਣ ਵੀ ਦਿਆਂਗਾ, ਲੇਕਿਨ ਹੁਣ ਹੈ ਨਹੀਂ ਨਾ। ਨੈਕਸਟ ਸ਼ੋਅ 'ਚ ਮੈਂ ਇੱਥੇ ਬੈਠੇ ਕੈਸ਼ ਦਿਆ ਕਰਾਂਗਾ। ਠੀਕ ਹੋ ਗਿਆ। 500 ਜੱਗ ਹਾਂਜੀ ਹੋਰ ਕਿਸੇ ਨੇ? ਮੈਂ ਸਲਮਾਨ ਦੇ ਦੇਣੇ 1000 ਰੁਪਏ, ਮੇਰਾ ਲੈਵਲ ਹੋ ਗਿਆ। ਨਹੀਂ ਉਹ ਤੂੰ ਉਹਦਾ ਜਾਣੇ, ਮੈਂ ਤੈਨੂੰ ਦੇਣੇ ਆ। ਬਲਕਿ 24 ਰਹਿ ਗਿਆ। ਮੈਂ ਖੇਲਣਾ ਜੀ। ਮੈਂ ਤੂੰ ਹਾਂਜੀ 1000 ਰੁਪਏ। ਹਾਂਜੀ ਗਿੱਲੇ ਦੇ ਹੋਏ ਹੀ ਆ। ਨੰਬਰ 10 ਨੰਬਰ ਕੋ ਕੱਢ ਦੋ ਆਪਣੇ ਹਿਸਾਬ ਨਾਲ ਹੀ, ਕੋਈ ਸਹੀ ਹੈ। ਹਾਂਜੀ 1 ਰਹਿ ਗਿਆ ਤੇ 10 ਵੀ ਰਹਿ ਗਏ। 10 ਰਹਿ ਗਿਆ। 2 ਵੀ ਰਹਿੰਦਾ। 1 ਨੰਬਰ ਪਾਣੀ ਛੱਟਣਾ। ਨਹੀਂ ਸੱਪ ਖਾਣਾ। ਲਓ ਜੀ ਕੱਥੀ ਹਾਏ ਰੋ ਕੇ ਖੁਸ਼ੀ ਕੀ ਖਬਰ ਸੁਣਾਣਾ। ਮਤਲਬ ਇੱਕ ਬੰਦਾ ਵਾ, ਤੇਰਾ ਵੱਡਾ ਭਰਾ ਵਾ, ਉਹਦੇ ਘਰ ਮੁੰਡਾ ਹੋਇਆ। ਹਾਂਜੀ ਤੇਰੇ ਵੱਡੇ ਭਰਾ ਦੇ ਘਰ ਮੁੰਡਾ ਹੋਇਆ। ਹਾਂਜੀ ਤੂੰ ਉਹਨੂੰ ਦੁਖੀ ਰੋ ਕੇ ਖਬਰ ਸੁਣਾਉਣੀ ਆ ਕਿ ਤੇਰੇ ਘਰ ਮੁੰਡਾ ਆਇਆ, ਤੇ ਗੱਲਾਂ ਸਾਰੀਆਂ ਤਾਰੀਫ ਵਾਲੀਆਂ ਕਰਨੀਆਂ ਨੇ, ਲੇਕਿਨ ਮੂੰਹ ਤੋਂ ਰੋਣਾ ਵਾ। ਠੀਕ ਹੈ ਜੀ, ਠੀਕ ਹੈ ਸਾਜ। ਚਲੋ ਜੀ। 1000 ਰੁਪਏ ਕੱਢ ਲਾ ਫਿਰ ਜਿਹੜਾ ਦੇਣਾ। ਹੈਲੋ ਸਾਜੀ, ਮੇਰੇ ਕੋ ਨਹੀਂ ਕਿਹਾ ਉਹ ਈਜ਼ੀ ਹੈ ਯਾਰ। 2000 ਚਲੋ ਜੀ ਸ਼ਰਤ ਰਹਿਣ ਦਿੰਦੇ ਆ, ਤੂੰ ਟਰਾਈ ਕਰਕੇ ਦਿਖਾ। ਰੋ ਕੇ ਤੂੰ ਕਹਿਣਾ ਕਿ ਤੁਹਾਡੇ ਘਰ ਮੁੰਡਾ ਹੋਇਆ। ਓਕੇ। ਆ ਤੇਰਾ ਆ ਮੇਰਾ ਭਰਾ ਵਾ ਤੇ ਮੈਂ ਇਹਨੂੰ ਰੋ ਕੇ ਕਹਿਣਾ ਵਾ ਮੇਰੇ ਘਰ ਮੁੰਡਾ ਹੋਇਆ। ਤੇਰੇ ਘਰ, ਤੁਹਾਡੇ ਘਰ ਕਿ ਅੱਲਾ ਨੇ ਤੁਹਾਨੂੰ ਮੁੰਡਾ ਦਿੱਤਾ ਵਾ, ਤੁਹਾਨੂੰ ਖੁਸ਼ੀਆਂ ਦਿੱਤੀਆਂ ਨੇ, ਅੱਲਾ ਉਹਦੀ ਜ਼ਿੰਦਗੀ ਕਰੇ, ਤੰਦਰੁਸਤੀ ਕਰੇ, ਤੇ ਰੋ ਕੇ ਕਹਿਣਾ। ਚੱਲ ਸਮਰ ਅੱਲਾ ਨੇ ਮੁੰਡਾ ਦਿੱਤਾ ਹੀ। ਉਹ ਮਠਿਆਈਆਂ ਵੰਡ ਦੇ
ਨਾਰਮਲੀ ਮੈਂ ਕਹਿੰਦਾ ਨਾਰਮਲੀ ਅੱਲਾ ਪਾਕ ਦੀ ਜ਼ਿੰਦਗੀ ਕਰੇ ਭੈਣਾਂ ਵੀ ਆ ਗਈ ਉਹ ਕਹਿੰਦੀ ਸਿਰ ਮੈਂ ਆਪ ਬਣਾਉਣਾ ਅੱਲਾ ਪਾਕ ਦੀ ਜ਼ਿੰਦਗੀ ਕਰੇ ਨਾਰਮਲ ਹੀ ਹੋਇਆ ਅੱਜ। ਅੱਛਾ ਯਾਰ ਆ ਨਹੀਂ ਮਜ਼ਾ ਨਹੀਂ ਆਇਆ ਯਾਰ ਫੈਸਲ ਭਾਈ ਕਰ ਸਕਦੇ ਹੋ ਜੀ। ਨਹੀਂ ਫਰੀਦ ਵੀ ਕਰ ਸਕਦਾ ਵਾ ਸਾਰੇ ਹੀ ਠੀਕ ਹੈ ਨਾ ਛਾੜੇ ਪਾ ਕੇ ਵੀ ਜਿਵੇਂ ਪਤਾ ਨਹੀਂ ਕੋਈ ਅੱਲਾ ਮਾਫੀ ਦੇ ਪਤਾ ਨਹੀਂ ਕੀ ਹੋ ਗਿਆ ਹਾਂ ਠੀਕ ਹੋ ਗਿਆ ਪੁਆਇੰਟ ਹਾਂਜੀ ਇਹਨੇ ਤੁਸੀਂ ਵੋਟ ਕਰੋ ਉਹਨੇ ਸਹੀ ਕੀਤਾ 500 ਠਹਿਰ ਜਾ ਉਹਨੇ ਸਹੀ ਕੀਤਾ ਕਿ ਨਹੀਂ ਉਸਤਾਦ ਜੀ ਮੈਂ ਇਹਨੂੰ 100 ਵਿੱਚੋਂ ਨਾ 40 ਨੰਬਰ ਦਾ 40 ਨੰਬਰ ਨਹੀਂ 1000 ਦੇਣਾ ਚਾਹੀਦਾ ਕਿ ਨਹੀਂ ਬਸ ਹਾਂ ਜਾਂ ਨਾ ਯਾਰ ਇਹ ਨਹੀਂ ਕਰਨਾ ਨਹੀਂ ਦੇਣਾ ਜੀ ਨਹੀਂ ਦੇਣਾ ਕਹਿੰਦਾ ਮੈਂ ਹਾਂ ਹਾਂਜੀ ਨਹੀਂ ਨਹੀਂ ਹਾਂਜੀ ਨਹੀਂ ਓਕੇ ਨਥੀ ਚਲੋ ਜੀ ਲੋ ਜੀ ਨਾਜ਼ਰੀਨ ਐਸੀ ਇਦਾਂ ਨਾ ਕੋਈ ਇਨਸ਼ਾਅੱਲਾ ਇੰਟਰਸਟਿੰਗ ਕਰਾਂਗੇ ਅੱਜ ਤਾਂ ਜਲਦੀ ਚ ਨਾ ਸੀ ਜੋ ਵੀ ਸੀ ਕਰ ਲਿਆ ਲੇਕਿਨ ਨੈਕਸਟ ਨਾ ਕੋਈ ਮਜ਼ੇਦਾਰ ਕੋਈ ਮੈਂ ਲਾਇਆ ਕਰਾਂਗਾ ਨਿਜ਼ਾਮ ਜੀ ਦੇ ਵਿੱਚ ਨਾ ਮਜ਼ੇਦਾਰ ਕੰਮ ਹੋਵੇ ਠੀਕ ਹੈ ਜੀ ਇਹ ਵੀ ਦੱਸਣ ਸਾਨੂੰ ਕਿ ਕੀ ਕਰੀਏ। ਹਾਂ ਤੁਸੀਂ ਵੀ ਦੱਸਣਾ ਇਹਦੇ ਪਿੱਛੇ ਕੀ ਅਸੀਂ ਲਿਖੀਏ ਜਿਹੜਾ ਇਹਨਾਂ ਕੋਲੋਂ ਐਕਟ ਕਰਾਈਏ ਔਰ ਇਹਨਾਂ ਦੇ ਕੋਲੋਂ ਅਸੀਂ ਸਿਸਟਮ ਸਾਰਾ ਕਰਾਈਏ ਤਾਂ ਜੀ ਮੈਂ ਗੇਮਾਂ ਇਦਾਂ ਦੀਆਂ ਲਿਖਣੀਆਂ ਵਾ ਵੀ ਬਾਂਹ ਲਾਉਣੀ ਆਪਣੀ 1000 ਰੁਪਏ ਲਈ ਹੈ ਨਾ ਹੈ 1000 ਰੁਪਏ ਨਹੀਂ ਵਧਾ 1500 ਕਰ ਲਾਂਗੇ ਇਹ ਲਿਖੋ ਨਾ ਮਤਲਬ ਇੰਜ ਕਰਨਾ ਵਾ ਫਰੀਦ ਨੇ ਇੰਜ ਕੰਨ ਫੜਨਾ ਵਾ ਹਾਂਜੀ ਉਤੋਂ ਚੂਰੀ ਫੜ ਕੇ ਖਾਣ ਲਾ ਕੇ ਇਹਨੂੰ ਕਹਿਣਾ ਸਾਜੀ ਆ ਲੋ ਇਹ ਚ ਕੋਈ ਗੱਲ ਕਰ ਦਿਓ ਸੁਣੀ ਜਿਹਾ ਹੀ ਖੇਲ ਆ। ਨਹੀਂ ਤੇ ਗੇਮ ਦੇ ਵਿੱਚ ਕਾਨੂੰਨ ਵੀ ਪਏਗਾ ਨਹੀਂ ਭੈਣ ਮੈਂ ਦੇਖਣਾ ਮੇਰੀ ਗੱਲ ਸੁਣੋ ਮੈਂ ਇੱਥੇ ਇੱਕ ਪੱਥਰ ਰੱਖਣਾ ਉੱਤੇ ਤੁਸੀਂ ਆਪਣਾ ਇੰਜ ਨੰਗਾ ਪੈਰ ਰੱਖਣਾ ਓਕੇ ਠੀਕ ਆ ਮੈਂ ਵੱਡਾ ਥੋੜਾ ਮਾਰਨਾ ਪੈਰ ਤੇ ਡਬਾ 1000 ਉਹਦੇ ਉੱਤੇ ਲਿਖ ਦਿਓ ਮੌਤ ਦਾ ਖੇਲ। ਨਹੀਂ ਉਹਦੇ ਨਾਲ ਮਰ ਜਾਣਾ ਤੂੰ ਸਾਜੀ ਮਰਨ ਵਾਲਾ ਤੇ ਹੋ ਜਾਣਾ। ਮੈਂ ਗੱਲ ਕਰਨੀ ਸਾਜੀ ਜੀ ਉਸਤਾਦ ਜੀ ਇਸ ਗੇਮ ਦੇ ਵਿੱਚ ਅਸੀਂ ਸਪਾਂਸਰ ਲੈ ਸਕਦੇ ਹਾਂ। ਮੇਰਾ ਇੱਕ ਯਾਰ ਹੈ ਮੇਰਾ ਦੋਸਤ ਹੈ ਉਹ ਕਹਿੰਦਾ ਮੈਂ ਸਪਾਂਸਰ ਦੇਣਾ ਵਾ ਯਾਰ ਉਹ ਟਿੱਕੀਆਂ ਵਾਲੇ ਨੇ ਕਿੰਨੇ ਕ ਪੈਸੇ ਦੇ ਦੇਣੇ ਯਾਰ ਫੈਸਲ ਭਾਈ ਬਸ ਕਰ ਦਿਆ ਕਰੋ ਯਾਰ। ਉਹ ਕਹਿੰਦੇ ਸੀ ਸਾਰਿਆਂ ਦੀ ਮੈਂ ਵਰਦੀਆਂ ਬਣਵਾ ਦਾਂਗਾ ਤੇ ਸਜਾਦ ਸਾਹਿਬ ਵੀ ਨਹੀਂ ਭੈਣ ਵਰਦੀਆਂ ਰਹਿਣ ਦਿਓ ਵਰਦੀਆਂ ਸੀ ਤੇ ਕਰਾਟੇ ਸਿਖਾਉਣ ਨੇ ਵਰਦੀਆਂ ਜਿਹੜੀਆਂ ਮਰਜ਼ੀ ਪਵਾ ਲਓ ਉਹਨਾਂ ਨੇ ਪਾਣੀ ਪਾਉਣਾ ਸੀਜ਼ਨ ਦੀਆਂ ਅਸੀਂ ਵਰਦੀਆਂ ਮਤਲਬ ਕਿ ਦੱਸਣੇ ਵੇਟਰ ਦੀ ਤਾਲੀਮ ਦਿੱਤੀ ਨਹੀਂ ਉਸਤਾਦ ਜੀ ਤੁਸੀਂ ਕੁਝ ਕਹਿਣਾ ਵੇ ਉਹ ਆਪਣੀ ਖੁਸ਼ੀ ਨਾਲ ਦੇ ਰਿਹਾ ਵੇ ਨਹੀਂ ਉਹਦਾ ਕੋ ਕਹਿੰਦਾ ਮੇਰਾ ਨਾਮ ਹੀ ਨਹੀਂ ਲੈਣਾ ਨਾ ਲਿਖਾਣਾ ਕੁਝ ਹੀ ਉਹਦੇ ਕੋ ਫੇਰ ਕੀ ਫਾਇਦਾ ਹੈ ਫੇਰ ਕੀ ਫਾਇਦਾ ਰਹਿਣ ਦੇ ਉਹ ਕਹਿੰਦਾ ਮੈਂ ਵੇਖ ਕੇ ਖੁਸ਼ ਹੋ ਜਾਇਆ ਕਰ ਭਾਜੀ ਗੱਲ ਇਹ ਹੈ ਕਿ ਗੇਮ ਜਿਹੜੀ ਨਾ ਸਾਜੀ ਉਦਾਂ ਦੀ ਕਿ ਇੱਕ ਬਾਂਗ ਲਿਆਈ ਜਾਏਗੀ ਉਹ ਜਿਹੜੀ ਬਾਂਗ ਨਹੀਂ ਹੁੰਦੀ ਲੋਹਾਰਾਂ ਕੋ ਹਾਂਜੀ ਹਾਂਜੀ ਉਹ ਜਿਹੜੀ ਇੰਜ ਇੰਜ ਕਰੀ ਜੋ ਤੂੰ ਇੰਜ ਹੋ ਜਾਂਦੀ ਉਹਦੇ ਚ ਫੈਸਲਾ ਆਪਣਾ ਨੱਕ ਰੱਖਣਗੇ ਮੈਂ ਆਪਣੀ ਮਰਜ਼ੀ ਨਾਲ ਜਿੰਨੀ ਦਿਲ ਕਰੇਗਾ ਉਨੀ ਮੈਂ ਉਹਨੂੰ ਇੰਜ ਕਰ ਦਾਂਗਾ ਜਦੋਂ ਮੈਂ ਖੋਲਾਂਗਾ ਤੇ ਉਹਦੇ ਨਾਲ ਕੀਮਾ ਕੂਮਾ ਵੀ ਲੱਗਾ ਹੋਣਾ ਥੋੜਾ ਬੜੀ ਗੱਲ ਉਸਤਾਦ ਜੀ ਇਹ ਠੀਕ ਆ ਲੈ ਨਾ ਤੇ ਉਹ 1000 ਰੁਪਏ ਫੈਸਲ ਨੂੰ ਦੇ ਨਹੀਂ ਫਿਰ ਤੇ ਤੁਸੀਂ ਗੇਮ ਦਾ ਨਾਮ ਰੱਖ ਲਓ ਨਾ ਕਤਲ ਸ਼ੋ ਕਤਲ ਸ਼ੋ ਕਤਲ ਸ਼ਰਮਾ ਦੀ ਡੈਥ ਗੇਮ। ਨਹੀਂ ਯਾਰ ਡੈਥ ਕਾਦਾ ਚੈੱਕ ਦੀ ਚੀਜ਼ ਹੀ ਜਾਣੀ ਹੈ ਤੇ ਰੁਪਈਆ 1000 ਵੀ ਚਲੋ ਡੈਮੇਜ ਗੇਮ ਕਰ ਲਓ ਫਿਰ। ਨਹੀਂ ਦੇਖ ਮੈਂ ਪਲਾਸ ਦੇ ਨਾਲ ਆ ਤੂੰ ਐ ਨਹੀਂ ਕਰਨਾ ਹਾਂਜੀ ਤੇ ਮੈਂ ਪਲਾਸ ਨਾਲ ਤੇਰੇ ਅਗਲੇ 2 ਦੰਦ ਪੁੱਟ ਦੇਣੇ ਫਰੀਦ ਤੇ ਰੁਪਈਆ ਤੈਨੂੰ 1000 ਮਿਲ ਯਾਰ ਜਾਣਾ ਇਹ ਸੁਣਨ ਚ ਏਡਾ ਬੁਰਾ ਲੱਗਣ ਡਿਆ ਕਰਨ ਦੇ ਯਾਰ, ਕੀ ਮੇਰੀ ਤਾਰ ਇੱਕ ਕਢਾਣ ਵਾਲੀ ਮੈਂ ਕਰਨਾ ਨਹੀਂ ਦੰਦ ਮੇਰੀ ਮਰਜ਼ੀ ਦਾ ਉਹ ਪਰਚੀ ਮੇਰੀ ਨਿਕਲ ਆ ਮੈਂ ਤੇਰੀ ਦਾੜ ਫੇਰ ਉੱਤੇ ਰਹਿ ਜਾਵੇ। ਯਾਰ ਮੈਂ ਚਾਹ ਰਿਹਾ ਨਾਜ਼ਰੀਨ ਤੁਸੀਂ ਵੀ ਜ਼ਰਾ ਦੱਸਣਾ ਕਿ ਇਹਦੇ ਵਿੱਚ ਕੀ ਐਸਾ ਲਿਖਿਆ ਜਿਹੜਾ ਇੰਟਰਸਟਿੰਗ ਹੋਵੇ ਜ਼ਰਾ ਠੀਕ ਹੈ ਜੀ ਯਾਰ ਮੇਰੀ ਗੱਲ ਸੁਣਾ ਮੈਂ ਕਹਿੰਦਾ ਕਿ ਮੈਂ ਇੱਕ ਤੱਤੀ ਸੀਖ ਕਰਕੇ ਨਾ ਫਰੀਦ ਤੇਰੇ ਇਧਰੋਂ ਵਾੜਨੀ ਇਧਰੋਂ ਬਾਹਰ ਕੱਢ ਕੇ ਉਹਦੇ ਨਾਲ ਇੱਕ ਰੁਮਾਲ ਰੱਖਣਾ ਲੇਕਿਨ ਉਹਦਾ 1500 ਹੋਣਾ ਜੇ ਨਹੀਂ ਗੱਲ ਸੁਣ ਲੈਣਾ ਇੱਕ ਰੁਮਾਲ ਬੰਨ ਕੇ ਨਾ ਕੋਈ ਜਿਵੇਂ ਨਾਲਾ ਪਾਉਣੀ ਨਹੀਂ ਨਾਲਾ ਪਾਈਦਾ ਇੰਜ ਨਾਲਾ ਪਾਉਣੀ ਟੈਪ ਅੱਗੇ ਬੰਨ ਕੇ ਇਧਰੋਂ ਦੀ ਮੈਂ ਤੇਰੇ ਵਾੜਨਾ ਵਾ ਰੁਮਾਲ ਇਧਰੋਂ ਦੀ ਕੱਢ ਇੱਧਰ ਸੁਣ ਤੇ ਲਾ ਇਧਰੋਂ ਮੈਂ ਕੱਢ ਦੇਣਾ ਠੀਕ ਆ ਤੇ ਤੂੰ ਜਦੋਂ ਰੁਮਾਲ ਨਿਕਲਾਵੇ ਤੂੰ ਇੰਜ ਕਰਨਾ ਮਗਰ ਗਾਣਾ ਵੀ ਲੱਗੇਗਾ ਡਿੰਕ ਚਿੱਕੜ ਉਹ ਤੂੰ ਕਰਨਾ ਵਾ ਰੁਪਈਆ ਤਾਜੀ ਜਾਨਵਰ ਜਨੂਰ ਵੀ ਵਿੱਚ ਪਾਓ ਆ ਡੱਡੂ ਜਿਹੜਾ ਸਲਵਾਰ ਯਾਰ ਮੈਂ ਤੈਨੂੰ ਦੱਸਦਾ ਤੇਰਾ ਉਹਦਾ ਇੱਕ ਮਿਸਾਲ ਆ ਕਿ ਅਨਾਰ ਨਹੀਂ ਪਿਆਵਾ ਤੇ ਚੱਲਦਾ ਤੂੰ ਇੰਜ ਇੰਜ ਇੱਥੇ ਅਨਾਰ ਰੱਖ ਕੇ ਨਾ ਅਨਾਰ ਚਲਾ ਕੇ ਨਾ ਤੇ ਜਿੰਨੀ ਦੇਰ ਤੱਕ ਬੁਝੇਗਾ ਨੇ ਮੂੰਹ ਨਹੀਂ ਪਰੇ ਕਰਨਾ ਉਹਨੂੰ ਦੇਖਣਾ ਵਾ ਕਿ ਕੀ ਇਹ ਕਿੱਦਾਂ ਚੱਲਣ ਦੇ ਆ ਅੱਛਾ ਅਨਾਰ ਨਾਲੋਂ ਬਹੁਤੀ ਅੱਗੇ ਤੇ ਮੂੰਹ ਚੋਂ ਨਿਕਲਣੀ ਅਨਾਰ ਨੂੰ ਤੇ ਰੁਪਈਆ 1000 ਭਾਈ ਜੀ 4-500 ਦਾ ਅਨਾਰ ਵੀ ਤੇ ਆਉਣਾ ਨਾ ਤੇ ਜੇ ਉਹਨੂੰ ਕੁਝ ਹੋ ਗਿਆ ਮੇਰਾ ਜ਼ੁਮਾ ਕੋਈ ਨਹੀਂ ਫਿਰ। ਖੈਰ ਆ ਕੁਛ ਨਹੀਂ ਹੁੰਦਾ ਇਹ ਗੇਮ ਕਿੱਦਾਂ ਸੋਚੀ ਤੁਸੀਂ ਇਹ ਗੇਮ ਇਦਾਂ ਵਾ ਦੇਖੋ ਮੇਰੀ ਗੱਲ ਫੈਸਲ ਬੈਠਾ ਵਾ ਉਹ ਉੱਥੋਂ ਇੱਕ ਬੰਦੇ ਨੇ ਮੋਟਰਸਾਈਕਲ ਤੇ ਆਉਣਾ ਸਪੀਡ 'ਚ ਸਿੱਧੀ ਮੋਟਰਸਾਈਕਲ 'ਚ ਮਾਰ ਦੇਣੀ ਰੁਪਈਆ 1000 ਤੁਸੀਂ ਗੇਮ ਸ਼ੋਅ ਦਾ ਨਾਮ ਰੱਖੋ ਗੇਮ ਸ਼ੋਅ ਵਿਦ ਹਿਟਲਰ। ਨਹੀਂ ਇਹਦੀ ਕੋਈ ਗੱਲ ਕੋਈ ਨਹੀਂ ਤਾਜੀ ਪੈਸਾ ਦੇ ਵਿੱਚ ਮੋਟਰਸਾਈਕਲ ਮਾਰਨੀ ਹਾਂ ਤੇ ਉਹ ਕਾਰ ਵਾਲੇ ਜਿਹੜਾ ਮਰ ਗਿਆ ਕੋਈ ਗੇਮ ਸ਼ੋਅ ਦਾ ਹਿੱਸਾ ਸੀ ਫੈਸਲ ਕੁਛ ਵੀ ਨਹੀਂ ਹੋਣਾ ਇਹ ਗੇਮ ਉਦੋਂ ਦੀ ਸ਼ੁਰੂ ਹੋਈ ਹੈ ਮੋਟਰਸਾਈਕਲ ਦਾ ਫਾਇਦਾ ਨਹੀਂ ਜਾਂ ਤੇ ਦੋਧੀਆਂ ਵਾਲੀ ਮਾਰੋ ਨਾ ਫੇਰ। ਯਾਰ ਮੇਰੀ ਗੱਲ ਸੁਣੋ
ਇਹ ਵਾਸ਼ਰੂਮ ਧੋਣ ਵਾਲਾ ਤੇਜ਼ਾਬ ਨਹੀਂ ਹੁੰਦਾ, ਹਾਂਜੀ ਹਾਂਜੀ ਇਹ ਡ੍ਰੌਪਰ ਚ ਪਾ ਕੇ ਨਾ 4-4 ਕਤਰੇ ਤੁਹਾਡੀ ਅੱਖਾਂ 'ਚ ਪਾਉਣੇ, 1000 ਰੁਪਈਆ 1000। ਇਹ ਕੀ ਟ੍ਰੀਟ ਬਲੇਡ ਟੈਬ ਕਰ ਲਈ ਗੇਮ ਦਾ ਯਾਰ ਵਾਹ ਵਾਹ ਜੋ ਵੀ ਇਹ ਹੈ ਤੇ ਫਾਇਦਾ ਹੀ ਹੈ ਨਾ। ਬੰਦੇ TLC ਗੇਮ ਹੈ ਨਾ, ਰਿੰਗ ਵੀ ਬਣਾ ਦਿਓ। ਭਾਜਨ ਇਦਾਂ ਹੀ ਹੈ ਨਾ, ਫਿਰ ਤੁਸੀਂ ਵੀ ਦੱਸਣਾ ਕਿ ਕਿਹੜੀ ਐਸੀ ਗੇਮ ਜਿਸ 'ਚ ਇਹ ਸਾਰੀ ਜਗ੍ਹਾ ਸਾਡੇ ਕੋਲ ਹੈਗੀ, ਅਸੀਂ ਫਿਰ ਤੁਰ ਕੇ ਕਰ ਸਕਦੇ ਹਾਂ, ਨੱਸ ਭੱਜ ਸਾਰਾ ਕੁਝ ਮਜ਼ਾ। ਠੀਕ ਹੈ ਜੀ, ਆਪਣਾ ਬਹੁਤ ਖਿਆਲ ਰੱਖੋ ਨਾਜ਼ਰੀਨ, ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਆ। ਇਸ ਸ਼ੋਅ ਦਾ ਫੀਡਬੈਕ ਵੀ ਦੇਣਾ ਔਰ ਖੁਸ਼ ਰਹੋ, ਹੱਸਦੇ ਮੁਸਕਰਾਉਂਦੇ ਰਹੋ। ਅੱਲਾ ਹਾਫਿਜ਼।